ਅੱਜ ਸ਼੍ਰੋਮਣੀ ਕਮੇਟੀ ਨੇ ਪਹਿਲੀ ਵਾਰ ਕਾਂਗਰਸ ਦੇ ਬਰਾਬਰ ਭਾਜਪਾ ਨੂੰ ਵੀ ਰਗੜਾ ਲਾਇਆ। ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਪਰੀਮ ਕੋਰਟ ਦੇ ਵਿੱਚ ਮਾਨਤਾ ਮਿਲੀ ਹੈ ਵੀ ਅਸੀਂ ਉਹਦੇ ਖਿਲਾਫ ਰਿਵਿਊ ਪਟੀਸ਼ਨ ਪਾਵਾਂਗੇ ਤੇ ਅਸੀਂ ਇਹਨੂੰ 1984 ਵਰਗਾ ਹਮਲਾ ਮੰਨਦੇ ਹਾਂ। ਇਹ ਸਿੱਖ ਕੌਮ ਨੂੰ ਟੋਟਿਆਂ 'ਚ ਵੰਡਣ ਦੀ ਭਾਰਤੀ ਹਕੂਮਤੀ ਸਿਸਟਮ ਦੀ ਚਾਲ ਆ। 1984 ਤੋਂ ਬਾਅਦ ਖਾਸ ਤੌਰ ਤੇ ਇਸ ਤੋਂ ਪਹਿਲਾਂ ਆਮ ਤੌਰ ਦੇ ਉੱਤੇ ਅਕਾਲੀ ਲੀਡਰਸ਼ਿਪ ਨੇ ਸਦਾ ਹੀ ਇਹ ਕਿਹਾ ਵੀ ਕਾਂਗਰਸ ਦਾ ਮਤਰੇਈ ਮਾਂ ਵਾ ਤੇ ਜਿਹੜੀ ਸਾਡੀ ਬੀਜੇਪੀ ਆ ਇਹ ਸਾਡੀ ਸਕੀ ਮਾਂ ਹੈ। ਜਿਹੜੇ ਸਿੱਖ ਫਲਸਫੇ ਤੇ ਸੱਟ ਮਾਰਨ ਵਾਲੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੇ ਦੁਸ਼ਮਣ ਡੇਰੇ ਆ, ਇਹ ਸਾਰੇ ਡੇਰੇ ਆਰਐਸਐਸ ਦੇ ਅਧੀਨ ਨੇ ਤੇ ਇਹਨਾਂ ਦੀ ਪੂਰੀ ਪੁਸ਼ਤ ਪਨਾਹੀ ਬਾਦਲ ਸਰਕਾਰ ਦੇ ਹੁੰਦਿਆਂ ਹੋਈ। ਜਿਹੜਾ ਹੁਣ ਇਹਨਾਂ ਨੇ ਮਣਾ ਮੂੰਹ ਰੁਪਈਆ ਰਿਵਿਊ ਪਟੀਸ਼ਨ ਤੇ ਖਰਚਣਾ ਸੁਪਰੀਮ ਕੋਰਟ ਦੇ ਵਿੱਚ, ਉਹ ਗੁਰੂ ਦੀ ਗੋਰਖ ਚੋਂ ਜਾਣਾ, ਪਰ ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਭਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਦੀ ਐਗਜੈਕਟਿਵ ਦੀ ਮੀਟਿੰਗ ਜਿਹੜੀ ਆ ਕੀਤੀ ਆ, ਜਿਹਦੇ ਵਿੱਚ ਜਿਹੜੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਪ੍ਰਧਾਨ ਆ, ਉਹਨਾਂ ਸਾਰਿਆਂ ਨੇ ਬਾਅਦ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਵੀ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਪਰੀਮ ਕੋਰਟ ਦੇ ਵਿੱਚ ਮਾਨਤਾ ਮਿਲੀ ਹੈ ਵੀ ਅਸੀਂ ਉਹਦੇ ਖਿਲਾਫ ਰਿਵਿਊ ਪਟੀਸ਼ਨ ਪਾਵਾਂਗੇ ਤੇ ਅਸੀਂ ਇਹਨੂੰ 1984 ਵਰਗਾ ਹਮਲਾ ਮੰਨਦੇ ਹਾਂ ਤੇ ਇਹ ਸਿੱਖ ਕੌਮ ਨੂੰ ਟੋਟਿਆਂ 'ਚ ਵੰਡਣ ਦੀ ਭਾਰਤੀ ਹਕੂਮਤੀ ਸਿਸਟਮ ਦੀ ਚਾਲ ਆ। ਅੱਜ ਸ਼੍ਰੋਮਣੀ ਕਮੇਟੀ ਨੇ ਪਹਿਲੀ ਵਾਰ ਕਾਂਗਰਸ ਦੇ ਬਰਾਬਰ ਭਾਜਪਾ ਨੂੰ ਵੀ ਰਗੜਾ ਲਾਇਆ। ਸਮੁੱਚਾ ਸਿੱਖ ਜਗਤ ਦਾ ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿੰਦਾ ਆ ਰਿਹਾ ਵੀ ਇਹ ਸਾਰੀਆਂ ਜਿਹੜੀਆਂ ਭਾਰਤ ਦੀਆਂ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਨੇ ਭਾਈ ਸਾਡੇ ਖਿਲਾਫ ਇੱਕੋ ਜਿਹੀਆਂ ਨੇ। 9 ਅੱਡ-ਅੱਡ ਹੋ ਸਕਦੇ ਆ, ਆਪਾਂ ਸਾਰੀਆਂ ਸਾਡੇ ਡੰਗ ਮਾਰਦੀਆਂ ਨੇ, ਪਰ 1984 ਤੋਂ ਬਾਅਦ ਖਾਸ ਤੌਰ ਤੇ ਇਸ ਤੋਂ ਪਹਿਲਾਂ ਆਮ ਤੌਰ ਦੇ ਉੱਤੇ ਅਕਾਲੀ ਲੀਡਰਸ਼ਿਪ ਨੇ ਸਦਾ ਹੀ ਇਹ ਕਿਹਾ ਵੀ ਕਾਂਗਰਸ ਦਾ ਮਤਰੇਈ ਮਾਂ ਵਾ ਤੇ ਜਿਹੜੀ ਸਾਡੀ ਬੀਜੇਪੀ ਆ ਇਹ ਸਾਡੀ ਸਕੀ ਮਾਂ ਹੈ। ਬਹੁਤ ਗੱਜ ਵੱਜ ਕੇ ਕਾਂਗਰਸ ਦੇ ਖਿਲਾਫ ਬੋਲਣ ਮੌਕੇ, ਭਾਜਪਾ ਦੀ ਹਮਾਇਤ ਕਰਨ ਮੌਕੇ ਸਿੱਖ ਜਜ਼ਬਾਤਾਂ ਨੂੰ ਪੂਰੀ ਤਰ੍ਹਾਂ ਰੋਲਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਲੀਡਰਸ਼ਿਪ ਬਾਦਲ ਦਲ ਵਾਲੀ ਕਰਦੀ ਰਹੀ ਆ। ਲੋਕ ਪਿੱਟਦੇ ਰਹੇ ਆ, ਕਲਪਦੇ ਰਹੇ ਆ ਕਿ ਬੀਜੇਪੀ ਤੋਂ ਬਚ ਲਓ, ਇਹ ਆਰਐਸਐਸ ਦਾ ਸਿਆਸੀ ਬੈਂਕ ਵਾ ਤੇ ਇਹ ਸਿੱਖ ਕੌਮ ਦੀ ਵੱਖਰੀ ਹੋਂਦ ਹਸਤੀ ਨੂੰ ਹੜੱਪਣ ਦੀ ਇੱਕ ਇੱਛਾ ਰੱਖਣ ਵਾਲੀ ਧਿਰ ਵਾ, ਇਹ ਹਿੰਦੂਤਵਾ ਬ੍ਰਿਗੇਡ ਆ, ਇਹ ਉਹ ਬ੍ਰਾਹਮਣਵਾਦੀ ਧਿਰ ਵਾ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਉਸ ਦਿਨ ਤੋਂ ਖਾਰ ਖਾਂਦੀ ਹੈ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਬ੍ਰਾਹਮਣਵਾਦ ਦਾ ਜਨੇਊ ਜਿਹੜਾ ਉਹ ਪਹਿਨਣ ਤੋਂ ਇਨਕਾਰ ਕੀਤਾ ਸੀ। ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲੌਂਗ ਲਾਣੇ ਨੂੰ ਨਾ ਤਾਂ ਇਹ ਗੱਲ ਉਦਣ ਸਮਝ ਆਈ ਸੀ ਨਾ ਅੱਜ ਵਾ। ਉਹ ਕਹਿੰਦਾ ਜੀ ਮੈਨੂੰ ਤਾਂ ਮੇਰੇ ਟੱਬਰ ਨੂੰ ਸੱਤਾ ਚਾਹੀਦੀ ਆ, ਕੌਮ ਜਾਵੇ ਢੱਠੇ ਖੂਚ। ਆਰਐਸਐਸ ਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਪੰਥ 'ਚ ਲਾਉਣ ਤੋਂ ਬਾਅਦ ਅੱਜ ਸ਼੍ਰੋਮਣੀ ਕਮੇਟੀ ਰਾਹੀਂ ਬਾਦਲ ਦਲ ਨੂੰ ਚੇਤਾ ਆ ਗਿਆ ਵੀ ਆਰਐਸਐਸ ਬੜੀ ਮਾੜੀ ਆ ਤੇ ਭਾਜਪਾ ਬੜੀ ਮਾੜੀ ਆ। ਤੇ ਅੱਜ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਮੂਹਰੇ ਲਾ ਕੇ ਜਾਂ ਹੋਰ ਆਗੂਆਂ ਨੂੰ ਮੂਹਰੇ ਲਾ ਕੇ ਭਾਜਪਾ ਦੇ ਖਿਲਾਫ ਬਿਆਨਬਾਜ਼ੀ ਕਰਦੇ ਆ, ਜਾਂ ਦਾਦੂਵਾਲ ਦੇ ਖਿਲਾਫ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਹੋਇਆ ਕਹਿੰਦੇ ਆ ਵੀ ਬਾਦਲ ਹੁਣੀ ਵੀ ਉਹ ਆਰਐਸਐਸ ਦਾ ਏਜੰਟ ਆ। ਭਾਈ ਅਸੀਂ ਤਾਂ ਪਹਿਲੋਂ ਪਿਛਲੇ 25-30 ਸਾਲ ਤੋਂ ਪਿੱਟ ਰਹੇ ਹਾਂ ਵੀ ਸਾਰਾ ਬਾਦਲ ਦਾ ਜਿਹੜਾ ਹੈ ਉਹ ਉਹੀ ਸਾਰਾ ਕੁਝ ਕਰਦਾ ਜਿਹੜਾ ਬੀਜੇਪੀ ਨੇ ਆਰਐਸਐਸ ਨੇ ਕਰਨਾ ਕਰਾਉਣਾ ਹੁੰਦਾ। ਆ ਜਿਹੜੀਆਂ ਸਿੱਖੀ ਦੀਆਂ ਦੁਸ਼ਮਣ ਤਾਕਤਾਂ ਨੇ ਇਹਨਾਂ ਨੂੰ ਪੰਜਾਬ ਦੇ ਵਿੱਚ ਪੈਰ ਕਿਹਨੇ ਲਵਾਏ ਨੇ? ਜਿਹੜੇ ਸਿੱਖ ਫਲਸਫੇ ਤੇ ਸੱਟ ਮਾਰਨ ਵਾਲੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੇ ਦੁਸ਼ਮਣ ਡੇਰੇ ਆ, ਇਹ ਸਾਰੇ ਡੇਰੇ ਆਰਐਸਐਸ ਦੇ ਅਧੀਨ ਨੇ ਤੇ ਇਹਨਾਂ ਦੀ ਪੂਰੀ ਪੁਸ਼ਤ ਪਨਾਹੀ ਬਾਦਲ ਸਰਕਾਰ ਦੇ ਹੁੰਦਿਆਂ ਹੋਈ। ਤੇ ਜਿਹੜੀ ਸਾਡੀ ਕੌਮ ਦੀ ਹੇਠੀ ਹੋਈ, ਕੌਮ ਦੀ ਹਾਨੀ ਹੋਈ,
ਜਿਹੜਾ ਸਾਡੇ ਬਰਗਾੜੀ ਤੇ ਬਹਿਬਲ ਦੇ ਵਿੱਚ ਬੇਇੱਜ਼ਤੀ ਹੋਈ ਕੌਮ ਦੀ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਛਤਰ ਛਾਇਆ ਹੇਠ ਉਹਦੇ ਰਾਜ ਭਾਗ ਚ ਹੋਈ ਹੈ। ਆਰਐਸਐਸ ਮਾੜੀ ਆ ਇਹ ਦੱਸਣ ਲਈ ਜਿਸ ਬਾਦਲ ਦਲ ਨੂੰ ਅੱਜ ਅਕਲ ਆਈ ਆ, ਇਹ ਗੱਲ ਤਾਂ ਪਿਛਲੇ 40 ਸਾਲ ਤੋਂ ਅਸੀਂ ਪਿੱਟਦੇ ਮਰ ਗਏ ਆ। ਸੋ ਅੱਜ ਇਹ ਸ਼ੋਸ਼ੇਬਾਜ਼ੀ, ਇਹ ਡਰਾਮੇਬਾਜ਼ੀ ਜਿਹੜੀ ਆ, ਇਹ ਬੇਅਰਥ ਵਾ, ਇਹਦਾ ਕੋਈ ਮਤਲਬ ਨਹੀਂ ਬਣਦਾ। ਜਿਹੜਾ ਹੁਣ ਇਹਨਾਂ ਨੇ ਮਣਾ ਮੂੰਹ ਰੁਪਈਆ ਰਿਵਿਊ ਪਟੀਸ਼ਨ ਤੇ ਖਰਚਣਾ ਸੁਪਰੀਮ ਕੋਰਟ ਦੇ ਵਿੱਚ, ਉਹ ਗੁਰੂ ਦੀ ਗੋਲਕ ਚੋਂ ਜਾਣਾ, ਪਰ ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ। ਚੇਤੇ ਕਰੋ ਕਿ ਜਿਹੜਾ ਘੱਲੂ ਘਾਰਾ ਜੂਨ 84 ਦਾ ਵਾਪਰਿਆ, ਉਹਦੇ ਹਰਜਾਨੇ ਲਈ ਪਤਾ ਨਹੀਂ ਕਿੰਨੇ ਕਰੋੜ ਦਾ ਕੇਸ ਜਿਹੜਾ ਸੀ ਅਦਾਲਤ 'ਚ ਕੀਤਾ, ਵਕੀਲਾਂ ਦਾ ਖਰਚਾ ਵੱਖਰਾ, ਜਿਹੜੀ ਉਹ ਸਟੈਂਪ ਫੀਸ ਸੀ ਉਹ ਪਤਾ ਨਹੀਂ ਕਿੰਨੇ ਕਰੋੜ ਦੀ ਦੱਸਦੇ ਆ, ਕਰੋੜਾਂ 'ਚ ਸੀ। ਉਹਦਾ ਕੱਖ ਨਹੀਂ ਬਣਿਆ ਤੇ ਉਹ ਕੇਸ ਜਿਹੜਾ ਉਹ ਖਤਮ ਹੋ ਗਿਆ, ਗੁਰੂ ਦੀ ਗੋਲਕ ਦਾ ਪੈਸਾ ਖਤਮ ਹੋ ਗਿਆ। ਉਹ ਦੂਰ ਦੀਆਂ ਗੱਲਾਂ ਨੇ। ਆ ਜਦੋਂ ਸਾਸੇ ਵਾਲਿਆਂ ਨੂੰ ਮਾਫੀ ਦਿੱਤੀ ਆ ਬਾਦਲ ਦਲ ਨੇ, ਦਵਾਈ ਆ ਜਥੇਦਾਰ ਅਕਾਲ ਤਖਤ ਤੋਂ, ਉਸ ਮੌਕੇ ਪੰਜਾਬ ਦੇ ਵਿੱਚ ਜਿੰਨੇ ਅਖਬਾਰਾਂ ਵਾਲੇ ਨੇ ਇਹਨਾਂ ਦੀ ਵਫਾਦਾਰੀ ਖਰੀਦਣ ਦੇ ਲਈ ਇਹਨਾਂ ਨੂੰ 1 ਕਰੋੜ ਰੁਪਈਆ ਵੰਡਿਆ ਗਿਆ ਕਿ ਅਖਬਾਰਾਂ 'ਚ ਇਸ਼ਤਿਹਾਰ ਲਾਈ ਚੱਲੋ ਸਾਡੇ ਨਾਂ ਦੇ ਉੱਤੇ, ਤੇ ਗੁਰੂ ਦੀ ਗੋਲਕ ਦਾ ਪੈਸਾ ਕੱਢ ਕੇ ਉਹਨਾਂ ਨੂੰ ਵੰਡਤਾ ਵੀ ਤੁਸੀਂ ਨਾ ਡੇਰਾ ਸਰਸਾ ਨੂੰ ਜਿਹੜੀ ਮਾਫੀ ਦਿੱਤੀ ਆ ਇਹਨੂੰ ਜਾਇਜ਼ ਦਰਸਾਉਣਾ। ਇਹਨਾਂ ਨੂੰ ਲੱਗਦਾ ਸੀ ਕਿ ਮੀਡੀਆ ਦੇ ਵਿੱਚ ਦੂਜੇ ਪੱਖ ਦੀ ਜਦੋਂ ਗੱਲ ਹੀ ਨਹੀਂ ਕੋਈ ਜਾਊਗੀ ਤਾਂ ਦੁਨੀਆ ਦੇ ਵਿੱਚ ਇਹ ਪ੍ਰਭਾਵ ਜਾਊਗਾ ਕਿ ਸਿੱਖ ਕੌਮ ਨੇ ਡੇਰਾ ਮੁਖੀ ਨੂੰ ਜਿਹੜੀ ਮਾਫੀ ਆ ਅਕਾਲ ਤਖਤ ਤੋਂ ਮਿਲੀ ਉਹ ਮਨਜ਼ੂਰ ਕਰ ਲਈ। ਪਰ ਬਰਗਾੜੀ ਤੇ ਬਹਿਬਲ ਕਾਂਡ ਨੇ ਸਾਰੀ ਸਥਿਤੀ ਬਦਲ ਦਿੱਤੀ। ਅਖੀਰ ਥੁੱਕ ਕੇ ਚੱਟਣਾ ਪਿਆ। ਗਿਆਨੀ ਗੁਰਬਚਨ ਸਿੰਘ ਸਮੇਤ ਸਾਰੇ ਜਿਹੜੇ ਜਥੇਦਾਰ ਸੀਗੇ ਉਹਨਾਂ ਨੂੰ ਸਿਕਿਉਰਟੀਆਂ ਦੇ ਵਿੱਚ ਲੁਕ ਕੇ ਦਿਨ ਕੱਟੀਆਂ ਕਰਨੀਆਂ ਪਈਆਂ। ਸਿੱਖ ਜਗਤ ਦੇ ਅੰਦਰ ਅੰਤਾਂ ਦਾ ਰੋਹ ਵਧਿਆ। ਪਹਿਲੀ ਵਾਰ ਹੋਇਆ ਕਿ ਤਖਤਾਂ ਦੇ ਜਥੇਦਾਰ ਸਿੱਖਾਂ ਤੋਂ ਲੁਕਦੇ ਫਿਰਦੇ ਸੀ। ਜਥੇਦਾਰ ਅਕਾਲ ਤਖਤ ਸਾਹਿਬ ਦੀ ਪੋਸਟ ਜਿਹੜੀ ਸਿੱਖਾਂ ਦੇ ਵਿੱਚ ਇੰਨੀ ਸਤਿਕਾਰੀ ਜਾਂਦੀ ਰਹੀ ਹੈ ਕਿ ਜਦੋਂ ਜਥੇਦਾਰ ਦਰਬਾਰ ਸਾਹਿਬ ਤੋਂ ਜਾਂ ਕਿਸੇ ਹੋਰ ਪਾਸਿਓਂ ਆਪਦੀ ਗੱਡੀ ਵੱਲ ਨੂੰ ਲੰਘਿਆ ਜਾਂਦਾ ਹੁੰਦਾ ਸੀ, ਸਿੱਖ ਸਤਿਕਾਰ ਦੇ ਨਾਲ ਸਾਈਡ ਤੇ ਹੋ ਕੇ ਖੜ ਜਾਂਦੇ ਸੀ ਕਿ ਜਥੇਦਾਰ ਸਾਹਿਬ ਆ ਰਹੇ ਨੇ। ਜਥੇਦਾਰ ਅਕਾਲ ਤਖਤ ਸਾਹਿਬ ਦੀ ਪੋਸਟ ਦਾ, ਅਹੁਦੇ ਦਾ ਇੰਨਾ ਸਤਿਕਾਰ ਸਿੱਖਾਂ 'ਚ ਰਿਹਾ ਹੈ ਕਿ ਸਿੱਖ ਕਦੇ ਸੋਚ ਹੀ ਨਹੀਂ ਸੀ ਸਕਦੇ ਕਿ ਹੁਕਮਨਾਮੇ ਦੀ ਵਿਰੋਧਤਾ ਕਰਾਂਗੇ। ਪਰ ਸਿੱਖ ਕੌਮ ਨੂੰ ਜਥੇਦਾਰ ਦੇ ਖਿਲਾਫ ਬੋਲਣ ਲਈ ਮਜਬੂਰ ਕੀਤਾ, ਹੁਕਮਨਾਮੇ ਦੇ ਖਿਲਾਫ ਬੋਲਣ ਲਈ ਮਜਬੂਰ ਕੀਤਾ। ਇਹੋ ਜਿਹੇ ਖਤਰਨਾਕ ਭੈੜੇ ਹਾਲਾਤ ਬਣਾਏ ਬਾਦਲ ਪਰਿਵਾਰ ਨੇ ਕਿ ਜਥੇਦਾਰ ਦੀ ਪਦਵੀ ਦੀ ਉਹ ਸ਼ਾਨ ਹੀ ਨਹੀਂ ਰਹੀ। ਤੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਟੌਹਰ ਆ, ਜਿਹੜਾ ਰੁਤਬਾ, ਉਹ ਬਹੁਤ ਜ਼ਿਆਦਾ ਨੀਵੇਂ ਪੱਧਰ ਤੇ ਚਲੇ ਗਏ। ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਇਹਨਾਂ ਨੇ ਇਉਂ ਬਣਾਤਾ ਜਿਵੇਂ ਬਾਦਲ ਦਲ ਦਾ ਜ਼ਿਲ੍ਹਾ ਜਥੇਦਾਰ ਹੋਵੇ। ਉਹ ਬੜੀ ਵਾਰ ਬਾਕੀ ਸਿੱਖਾਂ ਬਾਰੇ ਇਹ ਗੱਲ ਕਹਿ ਚੁੱਕੇ ਆ ਕਿ ਉਹ ਤਾਂ ਜੀ ਕਾਂਗਰਸ ਦੇ ਏਜੰਟ ਨੇ। ਮਤਲਬ ਜਿਹੜੇ ਸਿੱਖ ਬਾਦਲ ਦਲ ਨਾਲ ਨੇ ਉਹ ਪੰਥਕ ਨੇ, ਉਹ ਸੱਚੇ ਸੁੱਚੇ ਸਿੱਖ ਨੇ, ਤੇ ਬਾਕੀ ਸਾਰੇ ਕਾਂਗਰਸ ਦੇ ਏਜੰਟ ਨੇ। ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਈ ਪੁੱਛਦਾ ਹੈ ਕਿ ਭਾਈ ਬਾਕੀ ਤਾਂ ਉਹ ਜਿਹੜੇ ਸਿੱਖ ਨੇ ਉਹ ਕਾਂਗਰਸ ਦੇ ਏਜੰਟ ਹੈਗੇ, ਪਤਾ ਨਹੀਂ, ਪਰ ਬਾਦਲ ਦਲ ਤਾਂ ਸਰੇਆਮ ਲੰਮੇ ਅਰਸੇ ਤੋਂ ਆਰਐਸਐਸ ਦੇ ਨਾਲ ਜੁੜ ਕੇ ਚੱਲ ਰਿਹਾ। ਫਿਰ ਆਰਐਸਐਸ ਦੇ ਏਜੰਟਾਂ ਬਾਰੇ ਕੀ ਕਹਿਣਾ? ਤਾਂ ਗਿਆਨੀ ਜੀ ਚੁੱਪ ਕਰ ਜਾਂਦੇ ਆ। ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਗੱਲ ਇੱਕ ਪਾਸੇ ਰਹੀ, ਸਾਡੇ ਸਾਹਮਣੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਟੌਹਰ ਜਿਹੜੀ ਸੀ, ਜਿਵੇਂ ਈਸਾਈਆਂ ਦੇ ਵਿੱਚ ਪੋਪ ਦੀ ਟੌਹਰ ਹੁੰਦੀ ਸੀ, ਉਹੋ ਜਿਹਾ ਟੌਹਰ ਹੁੰਦਾ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਜਦੋਂ ਦਿੱਲੀ ਦੇ ਲੀਡਰਾਂ ਨਾਲ, ਬੀਜੇਪੀ ਕਾਂਗਰਸ ਜਿਹੜੀ ਪਾਰਟੀ ਦੇ ਮਰਜ਼ੀ ਆਗੂ ਹੋਣ, ਇੱਥੋਂ ਤੱਕ ਕਿ ਜਦੋਂ ਦੂਜਿਆਂ ਮੁਲਕਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ
ਜਾਂ ਹੋਰ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ ਅੱਡ-ਅੱਡ ਮੁਲਕਾਂ ਦੀਆਂ ਸਾਰੇ ਸੰਸਾਰ ਚੋਂ ਜਦੋਂ ਵੀ ਕਿਤੇ ਉਹ ਇੱਥੇ ਅੰਮ੍ਰਿਤਸਰ ਦਰਬਾਰ ਸਾਹਿਬ ਆਉਣਾ ਜਾਂ ਜਥੇਦਾਰ ਟੌਹੜਾ ਨੇ ਬਾਹਰਲੇ ਮੁਲਕਾਂ 'ਚ ਕਿਤੇ ਜਾਣਾ ਤਾਂ ਉਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੂਰੀ ਕੌਮ ਦੇ ਨੁਮਾਇੰਦੇ ਦੇ ਰੂਪ ਦੇ ਵਿੱਚ ਸਤਿਕਾਰਿਆ ਜਾਂਦਾ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵਿੱਚ ਬੇਅੰਤ ਘਾਟਾਂ, ਕਮਜ਼ੋਰੀਆਂ, ਗੜਬੜਾਂ ਹੋਣਗੀਆਂ। ਉਹਨਾਂ ਨੇ ਬਹੁਤ ਗਲਤ ਫੈਸਲੇ ਵੀ ਕੀਤੇ ਹੋਣਗੇ, ਬਹੁਤ ਗਲਤ ਬਿਆਨੀਆਂ ਵੀ ਕੀਤੀਆਂ ਹੋਣਗੀਆਂ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਫੇਰ ਵੀ ਇਹਦੇ ਬਾਵਜੂਦ ਵੀ ਇਸ ਅਹੁਦੇ ਦਾ ਸਤਿਕਾਰ ਬਣਾਈ ਰੱਖਿਆ ਸੀ। ਸਿੱਖੀ ਝਲਕਦੀ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਲਾਣੇ ਨੇ ਜਿਉਂਦੇ ਜੀ ਤਾਂ ਜਥੇਦਾਰ ਟੌਹੜਾ ਨਾਲ ਜੋ ਕੀਤਾ ਸੋ ਕੀਤਾ। ਉਹਨਾਂ ਦੇ ਚਲਾਣੇ ਤੋਂ ਬਾਅਦ ਉਹਦੇ ਟੱਬਰ ਨੂੰ ਬੀਜੇਪੀ ਵੱਲ ਧੱਕ ਦਿੱਤਾ। ਹੋਰ ਵੀ ਜਿਹੜੇ ਕਹਿੰਦੇ ਕਹਾਉਂਦੇ ਅਕਾਲੀ ਆਗੂ ਰਹੇ ਨੇ, ਚਾਹੇ ਉਹ ਜਥੇਦਾਰ ਤਲਵੰਡੀ ਆ ਤੇ ਜਥੇਦਾਰ ਢੀਂਡਸਾ, ਚਾਹੇ ਕੋਈ ਹੋਰ ਆ, ਉਹਨਾਂ ਸਾਰਿਆਂ ਦੀ ਬਲੀ ਲੈ ਲਈ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਰਾਹ 'ਚ ਕਿਤੇ ਰੋੜੇ ਨਾ ਅਟਕਾ ਦੇਣ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੀਰੋ ਬਣਾਉਣ ਦੇ ਲਈ, ਉਹਨੂੰ ਚਮਕਾਉਣ ਦੇ ਲਈ ਜਿਸ ਤਰੀਕੇ ਨਾਲ ਸਿੱਖ ਜਜ਼ਬਾਤਾਂ ਦੀ ਹੇਠੀ ਕੀਤੀ ਗਈ, ਜਿਸ ਤਰੀਕੇ ਨਾਲ ਪੰਥਕ ਸਰੋਕਾਰਾਂ ਨੂੰ ਪੈਰਾਂ ਹੇਠ ਰੋਲਿਆ ਗਿਆ, ਜਿਸ ਤਰੀਕੇ ਨਾਲ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣ ਵਾਲਾ ਮਾਹੌਲ ਤਿਆਰ ਕੀਤਾ ਗਿਆ, ਤੇ ਜਦੋਂ ਵੀ ਸਿੱਖਾਂ ਨੇ ਇਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਤਾਂ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਆਪਦੇ ਬਣਦੇ ਫਰਜ਼ ਨਹੀਂ ਨਿਭਾਏ ਕਿਉਂਕਿ ਉਹ ਇਹਨਾਂ ਦੇ ਮੂਹਰੇ ਕਮਜ਼ੋਰ ਸੀ, ਉਹਨਾਂ ਦੇ ਵਿੱਚ ਟੌਹੜਾ ਸਾਹਿਬ ਵਰਗੀ ਟੌਹਰ ਨਹੀਂ ਸੀਗੀ, ਸ਼ਾਨ ਨਹੀਂ ਸੀ, ਜਾਨ ਨਹੀਂ ਸੀ। ਮੱਕੜ ਹੋਣੀ, ਲੌਂਗੋਵਾਲ ਹੋਣੀ, ਜਗੀਰ ਕੌਰ ਜਾਂ ਹੁਣ ਦੇ ਪ੍ਰਧਾਨ, ਇਹ ਕਦੇ ਵੀ ਬਾਦਲ ਦਲ ਨੂੰ ਠੋਕ ਵਜਾ ਕੇ ਨਹੀਂ ਕਹਿ ਸਕੇ ਕਿ ਤੁਹਾਨੂੰ ਪੰਥਕ ਤੌਰ ਦੇ ਉੱਤੇ ਤੁਸੀਂ ਅਕਾਲੀ ਦਲ ਹੋ। ਇਹ ਕਦੇ ਨਹੀਂ ਕਹਿ ਸਕੇ ਸ਼੍ਰੋਮਣੀ ਕਮੇਟੀ ਦੇ ਵੱਲੋਂ, ਨਾ ਕਦੇ ਅਕਾਲ ਤਖਤ ਦੇ ਜਥੇਦਾਰ ਨੇ ਕਿਸੇ ਨੇ ਕਿਹਾ। 1995 ਚ ਕਹਿਣਾ ਚਾਹੀਦਾ ਸੀਗਾ ਵੀ ਇਹ ਕਿਹੋ ਜਿਹਾ ਅਕਾਲੀ ਦਲ ਬਣਾ ਰਹੇ ਹੋ ਜਿਹਦੇ ਵਿੱਚ ਪੰਥ ਨਹੀਂ, ਅਕਾਲੀ ਨਹੀਂ, ਸਿੱਖੀ ਨਹੀਂ, ਸਿੱਖ ਫਲਸਫਾ ਨਹੀਂ। ਇਹ ਜਿਹੜਾ ਪੰਜਾਬੀ ਪਾਰਟੀ ਬਣਾਉਣ ਦਾ ਢਕਵਾਂਜ ਰਚਿਆ, ਉਹਦੇ ਨਤੀਜੇ ਵਜੋਂ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਤੇ ਅਕਾਲੀ ਦਲ ਦੇ ਪ੍ਰਧਾਨ ਦੀ ਸ਼ਾਨ ਜਿਹੜੀ ਆ ਉਹ ਖਤਮ ਹੋ ਗਈ। ਜਦੋਂ ਡਿਸਕ੍ਰੈਡਿਟ ਹੋ ਜਾਓ ਫਿਰ ਉਦੋਂ ਗਲੀਆਂ ਦੇ ਕੱਖ ਵੀ ਮਖੌਲਾਂ ਕਰਦੇ ਹੁੰਦੇ ਨੇ। ਜਿਹੜੇ ਪੰਥ ਲਈ, ਕੌਮ ਲਈ ਸੋਚਦੇ ਆ, ਜਿਹੜਾ ਦਰਦ ਰੱਖਦੇ ਆ ਲੋਕ, ਉਹਨਾਂ ਨੂੰ ਇਸ ਗੱਲ ਦੀ ਤਕਲੀਫ ਆ ਕਿ ਇਹ ਕੀ ਵਾਪਰ ਰਿਹਾ, ਪਰ ਕਰੀਏ ਕੀ, ਕੋਈ ਰਾਹ ਹੀ ਨਹੀਂ ਛੱਡਦੇ। ਬਾਦਲ ਦਲ ਦਾ ਸਿੱਧਾ ਜਿਹਾ ਪ੍ਰੋਗਰਾਮ ਆ ਬਾਦਲ ਪਰਿਵਾਰ ਦਾ ਵੀ ਜਾਂ ਤਾਂ ਸਾਨੂੰ ਸੱਤਾ 'ਚ ਰੱਖੋ, ਨਹੀਂ ਅਸੀਂ ਕੱਖ ਨਹੀਂ ਰਹਿਣ ਦੇਣਾ। ਗਲੀਆਂ ਹੋਵਣ ਸੁੰਨੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ, ਆਹ ਹਾਲ ਆ ਇਹਨਾਂ ਲੋਕਾਂ ਦਾ। 1984 ਦੇ ਧਰਮ ਯੁੱਧ ਮੋਰਚੇ ਮੌਕੇ ਪੂਰੀ ਕੌਮ ਕਹਿੰਦੀ ਸੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣਾ ਚਾਹੀਦਾ। ਤੇ ਜਦੋਂ 1997 ਚ ਸਰਕਾਰ ਬਣੀ ਆ, ਬੀਜੇਪੀ ਨਾਲ ਸਾਂਝ ਹੋਈ ਆ, ਤਾਂ ਉਸ ਤੋਂ ਬਾਅਦ ਵਿੱਚ ਕੇਂਦਰ ਦੇ ਵਿੱਚ ਬਾਦਲ ਦਲ ਨੂੰ ਸਿੱਧਾ ਕਹਿਣਾ ਚਾਹੀਦਾ ਸੀ, ਅਡਵਾਨੀ, ਵਾਜਪਾਈ, ਮੋਦੀ ਵਰਗਿਆਂ ਨੂੰ, ਕਿ ਸਾਨੂੰ ਤੁਸੀਂ ਬੇਸ਼ੱਕ ਕੋਈ ਮਿਨਿਸਟਰੀ ਨਾ ਦਿਓ, ਸਾਡੇ ਬਾਦਲ ਦਲ ਦੇ ਕਿਸੇ ਵੀ MP ਨੂੰ ਬੇਸ਼ੱਕ ਵਜ਼ਾਰਤ ਵਿੱਚ ਨਾ ਲਵੋ, ਕੋਈ ਮੰਤਰੀ ਸ਼ੰਤਰੀ, ਕੈਬਨਿਟ ਮੰਤਰੀ ਕੁਛ ਨਾ ਬਣਾਇਓ, ਸਾਨੂੰ ਕੋਈ ਅਹੁਦਾ ਨਹੀਂ ਚਾਹੀਦਾ, ਸਾਨੂੰ ਕਿਸੇ ਵੀ ਕਿਸਮ ਦੀ ਕੋਈ ਸੁੱਖ ਸਹੂਲਤ ਵੀ ਨਹੀਂ ਚਾਹੀਦੀ, ਅਸੀਂ ਬਿਨਾਂ ਸ਼ਰਤ ਸਮਰਥਨ ਦਿੰਦੇ ਹਾਂ, ਪਰ ਤੁਸੀਂ ਇੱਕ ਕੰਮ ਕਰ ਦਿਓ ਕਿ ਸਾਰੇ ਭਾਰਤ ਦੇ ਗੁਰਦੁਆਰਿਆਂ ਦੇ ਲਈ ਇੱਕ ਕਮੇਟੀ ਬਣਾ ਦਿਓ, ਆਲ ਇੰਡੀਆ ਗੁਰਦੁਆਰਾ ਐਕਟ ਪਾਸ ਕਰ ਦਿਓ। ਜੰਮੂ ਕਸ਼ਮੀਰ ਤੋਂ ਲੈ ਕੇ ਕੇਰਲਾ ਤੱਕ ਸਾਰੇ ਭਾਰਤ ਦੇ ਗੁਰਦੁਆਰੇ ਇੱਕ ਐਕਟ ਦੇ ਅਧੀਨ ਆ ਜਾਣ, ਸਾਡੀ ਇੱਕ ਮਰਿਆਦਾ ਹੋਵੇ, ਗੁਰਦੁਆਰਾ ਸਾਹਿਬਾਨ ਦੀ ਸ਼ਾਨ ਵਧੇ, ਹਰੇਕ ਗੁਰਦੁਆਰਾ ਸਾਹਿਬਾਨ ਦੇ ਅੰਦਰ ਸਿੱਖੀ ਦੀ ਚੜ੍ਹਦੀ ਕਲਾ ਵਾਲਾ ਮਾਹੌਲ ਹੋਵੇ, ਸਾਡੇ ਧਰਮ ਦੇ, ਸਾਡੇ ਫਲਸਫੇ ਦੇ ਪ੍ਰਚਾਰਕ ਜਿਹੜੇ ਆ ਉਹ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾ ਸਕਣ। ਆ ਜਿਹੜੀਆਂ ਅੱਡ-ਅੱਡ ਕਮੇਟੀਆਂ ਨੇ ਇਹ ਸਾਰੀਆਂ ਰੱਦ ਹੋਣ
ਤੇ ਸਿੱਖ ਤਾਕਤ ਜਿਹੜੀ ਆ ਉਹ ਵਧੇ ਫੁੱਲੇ, ਸਾਨੂੰ ਇਹ ਚਾਹੀਦਾ। ਜੇਕਰ ਇਹਨਾਂ ਦੀ ਭਾਈਵਾਲ ਜਿਹੜੀ ਬੀਜੇਪੀ ਹੈ, ਭਗਵਾਂ ਬ੍ਰਿਗੇਡ ਆ ਜਿਹੜਾ, ਉਹ ਬਾਬਰੀ ਮਸਜਿਦ ਢਾਹ ਕੇ ਉੱਥੇ ਰਾਮ ਮੰਦਿਰ ਬਣਾ ਸਕਦੇ ਆ, ਤੇ ਇਹ ਵੀ ਗੱਠਜੋੜ ਦੇ ਵਿੱਚੋਂ ਸਿੱਖ ਲੈਂਦੇ ਵੀ ਉਹਨਾਂ ਨੇ ਰਾਜ ਸੱਤਾ ਵੀ ਮਾਣੀ ਆ, ਤੇ ਆਪਦੀ ਕੌਮ ਦਾ, ਆਪਦੇ ਧਰਮ ਦਾ, ਆਪਦੇ ਪੱਖ ਦਾ, ਆਪਦੇ ਲੋਕਾਂ ਦਾ, ਆਪਦੀ ਬੋਲੀ, ਧਰਮ ਤੇ ਸੱਭਿਆਚਾਰ ਦਾ ਕਿਵੇਂ ਉਹਨਾਂ ਨੇ ਪੱਖ ਲਿਆ। ਜੇਕਰ ਕਹਿੰਦੇ ਹੁੰਦੇ ਆ ਗਵਾਂਢਣ ਦਾ ਰੂਪ ਨਾ ਆਵੇ ਤਾਂ ਨਖਰਾ ਤਾਂ ਆਈ ਜਾਂਦਾ, ਮਾੜੀ ਮੋਟੀ ਦਾ ਸ਼ਰਮ ਸਿੱਖ ਲੈਂਦੇ ਉਹਨਾਂ ਤੋਂ, ਕੁਛ ਤਾਂ ਉਹਨਾਂ ਤੋਂ ਪੱਲੇ ਪਾਉਂਦੇ। ਬੀਜੇਪੀ ਨੇ, ਆਰਐਸਐਸ ਨੇ, ਭਗਵੇਂ ਬ੍ਰਿਗੇਡ ਨੇ ਰਾਜ ਸੱਤਾ ਵੀ ਲਈ ਆ, ਤੇ ਹਿੰਦੂ ਤਵਾ ਨੂੰ ਉਭਾਰਿਆ, ਆਪਦੇ ਏਜੰਡੇ ਨੂੰ ਉਭਾਰਿਆ, ਤੇ ਠੋਕ ਵਜਾ ਕੇ ਕਹਿੰਦੇ ਫਿਰਦੇ ਆ ਸਾਰੇ ਭਾਰਤ ਨੂੰ ਅਸੀਂ 2024 ਚ ਹਿੰਦੂ ਰਾਸ਼ਟਰ ਬਣਾ ਦੇਣਾ। ਇਹਨਾਂ ਨੇ ਕੀ ਕੀਤਾ, ਇਹ ਕਹਿੰਦੇ ਸਿੱਧਾ ਨੋਟ ਛਾਪਣੇ ਆ, ਬਾਲਾਸਰ ਵਾਲੇ ਫਾਰਮ ਦੇ ਵਿੱਚ ਸੋਨੇ ਦੀ ਝਾਲ ਫਰਾਉਣੀ ਆ। ਬਾਦਲ ਪਰਿਵਾਰ ਨੇ ਆਪਦੇ ਲਾਹੇ ਲੈ, ਤੇ ਪੰਥ ਦੀ ਗੱਲ ਕਰਨ ਵਾਲਿਆਂ ਨੂੰ ਅੱਤਵਾਦੀ, ਦੇਸ਼ ਦੇ ਦੁਸ਼ਮਣ, ਹਿੰਦੂ ਸਿੱਖ ਏਕਤਾ ਦੇ ਵੈਰੀ ਕਹਿੰਦੇ ਹੁੰਦੇ ਸੀ। ਦੇਸ਼ ਭਗਤੀ ਦਾ ਬੁਖਾਰ ਚੜਿਆ ਹੋਇਆ ਸੀ ਇਹਨਾਂ ਨੂੰ, ਤੇ ਸਾਰੇ ਸਿੱਖਾਂ ਦੇ ਵਿੱਚ ਆਪਦੇ ਆਪ ਨੂੰ ਇਹ ਦਰਸਾਉਣ ਤੇ ਲੱਗੇ ਰਹੇ ਕਿ ਅਸੀਂ ਤਾਂ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਹਰੇਕ ਦਾ ਸਿਰ ਵੱਢ ਸਕਦੇ ਹਾਂ। ਔਰ ਸਭ ਤੋਂ ਵੱਧ ਛਿੱਤਰ ਇਹਨਾਂ ਨੇ ਫੇਰਿਆ, ਇੱਕ ਦੋ ਨਹੀਂ ਬੇਅੰਤ ਸਿੱਖ ਨੇ, ਜਿਨ੍ਹਾਂ ਨੇ ਇਹ ਦੇਖਿਆ ਕਿ ਜੋ ਕੁਝ ਸਾਡੇ ਨਾਲ ਕਾਂਗਰਸ ਦੇ ਰਾਜ ਵਿੱਚ ਹੁੰਦਾ ਸੀ ਉਹੀ ਕੁਝ ਬਾਦਲ ਦਲ ਦੇ ਰਾਜ ਵਿੱਚ ਹੋ ਰਿਹਾ। ਬਹੁਤ ਮਾੜਾ ਵਾਪਰਿਆ। ਜਿਹੜਾ ਆਲ ਇੰਡੀਆ ਗੁਰਦੁਆਰਾ ਐਕਟ ਬਣ ਜਾਂਦਾ ਤਾਂ ਅੱਜ ਆ ਪੁਆੜੇ ਨਾ ਪੈਂਦੇ, ਅੱਜ ਪਿੰਡਦੇ ਫਿਰਦੇ ਆ ਜੀ ਉਹ ਬੀਜੇਪੀ ਜੀ, ਉਹ ਆਰਐਸਐਸ ਜੀ। ਕਿਹਨੂੰ ਦੱਸਦੇ ਹੋ, ਕਿਹਨੂੰ ਨਹੀਂ ਪਤਾ? ਤੁਸੀਂ ਅੱਜ ਦੱਸਣ ਲੱਗੇ ਹੋ, ਸਾਰੀ ਦੁਨੀਆ ਨੂੰ ਪਹਿਲਾਂ ਹੀ ਪਤਾ ਕਿ ਆਰਐਸਐਸ ਮਾੜੀ ਹੈ ਤੇ ਬੀਜੇਪੀ ਮਾੜੀ ਹੈ। ਹਰਿਆਣੇ ਦੇ ਸਿੱਖਾਂ ਨੂੰ ਇਹ ਕਿਉਂ ਲੱਗਣ ਲੱਗਿਆ ਕਿ ਸਾਡੇ ਨਾਲ ਵਿਤਕਰਾ ਹੁੰਦਾ, ਸਾਡੇ ਨਾਲ ਮਾੜਾ ਵਾਪਰਦਾ, ਅਸੀਂ ਇੱਥੇ ਆਪਦੀ ਵੱਖਰੀ ਕਮੇਟੀ ਬਣਾਈਏ? ਇਹ ਕਿਉਂ ਲੱਗਣ ਲੱਗੇ? ਅੱਜ ਇਹਨਾਂ ਦੇ ਪੱਖ ਦਾ ਇੱਕ ਅਖਬਾਰ ਆ ਅਜੀਤ, ਬਾਦਲ ਦਲ ਦਾ ਅਖਬਾਰ ਹੀ ਕਿਹਾ ਜਾਂਦਾ ਉਹਨੂੰ, ਉਹਦੇ ਵਿੱਚ ਇੱਕ ਲੰਬੀ ਚੌੜੀ ਸਟੋਰੀ ਲੱਗੀ ਆ ਜਿਹਦੇ ਵਿੱਚ ਸਾਰੇ ਪੱਖ ਜਿਹੜੇ ਆ ਉਹ ਦੱਸੇ ਗਏ ਆ। ਪਰ ਇੱਕ ਗੱਲ ਉਹਦੇ ਚ ਬੜੀ ਕਮਾਲ ਦੀ ਹੈ ਬਈ, ਜਦੋਂ ਪੰਜਾਬ ਦੇ ਵਿੱਚ ਕੋਈ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਗਲਤੀ ਕਰ ਲੈਂਦਾ, ਗੜਬੜ ਕਰ ਲੈਂਦਾ, ਤਾਂ ਉਹਨੂੰ ਸਜ਼ਾ ਦੇਣ ਦੇ ਲਈ ਕਹਿੰਦੇ ਆ ਇਹਨੂੰ ਹਰਿਆਣੇ 'ਚ ਭੇਜ ਦਿਓ। ਸ਼੍ਰੋਮਣੀ ਕਮੇਟੀ ਦਾ ਕੋਈ ਮੁਲਾਜ਼ਮ ਗਲਤੀ ਕਰ ਲਵੇ ਨਾ, ਜਿਵੇਂ ਅੰਗਰੇਜ਼ਾਂ ਵੇਲੇ ਕਹਿੰਦੇ ਸੀ ਇਹਨੂੰ ਕਾਲੇ ਪਾਣੀ ਭੇਜ ਦਿਓ, ਜਦੋਂ ਕੋਈ ਅੰਗਰੇਜ਼ ਕਿਸੇ ਨੂੰ, ਅੰਗਰੇਜ਼ਾਂ ਦੇ ਜਿਹੜੇ ਖਿਲਾਫ ਜੂਝ ਰਹੇ ਲੋਕ ਸੀ, ਜਿਹੜੇ ਆਜ਼ਾਦੀ ਲਈ ਲੜਦੇ ਲੋਕ ਸੀ, ਉਹਨਾਂ ਨੂੰ ਕਹਿੰਦੇ ਸੀ ਕਾਲੇ ਪਾਣੀ ਭੇਜ ਦਿਓ ਇਹਨਾਂ ਨੂੰ। ਬਿਲਕੁਲ ਉਹੀ ਤਰਜ਼ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਇਹ ਸੀਗਾ ਕਿ ਜਿਹੜਾ ਹਰਿਆਣੇ ਦੇ ਗੁਰਦੁਆਰੇ ਆ ਉੱਥੇ ਭੇਜ ਦਿਓ, ਉੱਥੇ ਨੂੰ ਅਕਲ ਆਵੇ, ਕਾਲੇ ਪਾਣੀ ਜਿਵੇਂ ਭੇਜਣਾ ਹੋ। ਹਰਿਆਣੇ ਦੇ ਗੁਰਦੁਆਰਾ ਸਾਹਿਬਾਨ ਨੂੰ, ਹਰਿਆਣੇ ਦੇ ਸਿੱਖਾਂ ਨੂੰ ਜਦੋਂ ਤੁਸੀਂ ਇਸ ਤਰੀਕੇ ਨਾਲ ਦੇਖੋ, ਉਥੋਂ ਦੇ ਲੋਕਾਂ ਨੂੰ, ਉਥੋਂ ਦੇ ਸਿੱਖਾਂ ਨੂੰ ਕੀ ਮਹਿਸੂਸ ਹੋਊਗਾ? ਆਪਾਂ ਆਪਦੀ ਕੌਮ ਦੀ ਗੱਲ ਕਰੀਏ, ਆਪਾਂ 1947 ਮੌਕੇ ਨਨਕਾਣਾ ਸਾਹਿਬ ਸਮੇਤ ਹੋਰ ਜਾਨੋਂ ਪਿਆਰੇ ਗੁਰਧਾਮਾਂ ਨੂੰ ਛੱਡ ਕੇ ਪਾਕਿਸਤਾਨ 'ਚ ਭਾਰਤ ਵਿੱਚ ਰਹਿਣ ਆਏ। ਆਪਾਂ ਹਿੰਦੂ ਕਾਂਗਰਸੀ ਲੀਡਰਾਂ ਦੇ ਵਾਅਦਿਆਂ ਤੇ ਯਕੀਨ ਕਰਕੇ ਆਏ ਸੀ ਕਿ ਇੱਥੇ ਉੱਤਰੀ ਭਾਰਤ 'ਚ ਇੱਕ ਖਿੱਤਾ ਹੀ ਵੱਖਰਾ ਬਣਾ ਦੇਣਾ ਜਿੱਥੇ ਸਿੱਖ ਵੀ ਚੜ੍ਹਦੀ ਕਲਾ ਨਾਲ ਰਹਿਣਗੇ। ਪਰ ਜਦੋਂ ਆਪਣੀ ਕੌਮ ਨੂੰ ਇਹ ਲੱਗਿਆ ਕਿ ਸਾਡੇ ਨਾਲ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ, ਇਹ ਤਾਂ ਸਾਡੇ ਧਰਮ ਨੂੰ, ਸਾਡੀ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ, ਸਾਡੇ ਸਭ ਕੁਝ ਨੂੰ ਮਲੀਆ ਮੇਟ ਕਰਨ ਤੇ ਤੁਲੇ ਹੈ। ਉਹ ਵਿਤਕਰੇ, ਉਹ ਧੱਕੇ ਸਾਈਆਂ, ਉਹ ਧੋਖੇ ਧੜੀਆਂ, ਉਹ ਗੜਬੜਾਂ, ਉਹਨਾਂ ਦੇ ਖਿਲਾਫ ਲੜਦੇ ਭਿੜਦੇ ਹੌਲੀ ਹੌਲੀ ਸਿੱਖ ਇਸ ਸਥਿਤੀ ਵਿੱਚ ਲਿਆ ਕੇ ਸੁੱਟ ਦਿੱਤੇ ਕਿ ਸਾਨੂੰ ਤਾਂ ਜੀ ਅੱਡ ਹੀ ਕਰ ਦਿਓ, ਸਾਨੂੰ ਤਾਂ ਸਾਡਾ ਖਾਲਿਸਤਾਨ ਚਾਹੀਦਾ। ਇਹੀ ਕੁਝ ਹਰਿਆਣੇ ਨਾਲ ਵਾਪਰਿਆ। ਹਰਿਆਣੇ ਦੇ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜ ਕੇ ਚੱਲਦੇ ਆ ਰਹੇ ਸੀ,
ਅੱਜ ਜੇ ਉਹਨਾਂ ਨੂੰ ਇਹ ਲੱਗਣ ਲੱਗਿਆ ਕਿ ਸਾਨੂੰ ਤਾਂ ਵੱਖਰਾ ਜਿਹੜਾ ਐਕਟ ਬਣਾ ਕੇ ਸਾਡੇ ਗੁਰਦੁਆਰੇ ਜਿਹੜੇ ਹਰਿਆਣੇ ਦੇ ਉਹ ਸਿੱਖਾਂ ਦੇ ਹਵਾਲੇ ਹੋਣੇ ਚਾਹੀਦੇ ਆ, ਇਸ ਸਥਿਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ ਬਾਦਲ ਦਲ ਜਿਹੜਾ ਹੈ ਉਹ ਦੋਸ਼ੀ ਆ, ਉਹ ਜ਼ਿੰਮੇਵਾਰ। ਹਰਿਆਣਾ ਤਾਂ ਕੀ ਹੋਰ ਵੀ ਜਿਹੜੇ ਨਿਕਲ ਸਕਦੇ ਹੋਣਗੇ ਉਹ ਨਿਕਲਣ ਦਾ ਯਤਨ ਕਰਨਗੇ। ਜਦੋਂ ਸੁਣਵਾਈ ਕੋਈ ਨਹੀਂ, ਜਦੋਂ ਧੋਖਾ ਕਰਨਾ, ਠੱਗੀ ਮਾਰਨੀ ਆ, ਚਾਹੇ ਮਿੱਠੀਆਂ ਮਿੱਠੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਚੱਲੋ, ਜਦੋਂ ਅਗਲਿਆਂ ਦੀ ਗੱਲ ਦੀ ਸੁਣਵਾਈ ਕੋਈ ਨਹੀਂ ਕਰਨੀ। ਹਰਿਆਣੇ ਦੇ ਸਿੱਖ ਜਿਹੜੇ ਆ ਉਹ ਕਿਹੜੇ ਪੱਖੋਂ ਸਿੱਖ ਘੱਟ ਨੇ ਕਿ ਅਕਾਲ ਤਖਤ ਦਾ ਜਥੇਦਾਰ ਬੜਾ ਤਿੜਿਆ, ਬੜਾ ਮਾੜਾ ਬੋਲਿਆ ਕਿ ਜੀ ਉਹਨਾਂ ਨੇ ਵੱਖਰੀ ਕਮੇਟੀ ਕਿਉਂ ਬਣਾ ਲਈ। ਅਕਾਲ ਤਖਤ ਦਾ ਵਿੱਚ ਇਹਦੇ ਕੋਈ ਬਣਦਾ ਹੀ ਨਹੀਂ। ਜੇ ਉਹ ਵਿਰੋਧ ਕਰਨ ਹਰਿਆਣੇ ਦੇ ਸਿੱਖ ਅਕਾਲ ਤਖਤ ਦੇ ਜਥੇਦਾਰ ਦੀ ਗੱਲ ਦਾ, ਤਾਂ ਕਿੰਨਾ ਮਾੜਾ ਲੱਗੇ। ਜਥੇਦਾਰ ਨੇ ਬੋਲ ਕੇ ਲੈਣਾ ਕੀ ਹੈ। ਇਹ ਅਕਾਲ ਤਖਤ ਸਾਹਿਬ ਦੀ ਤੋਹੀਨ ਕਰਨ ਵਾਲੀਆਂ ਗੱਲਾਂ। ਹਰਿਆਣੇ ਦਾ ਸਿੱਖ ਵੀ ਓਨਾ ਹੀ ਸਿੱਖ ਆ ਜਿੰਨਾ ਪੰਜਾਬ ਦਾ ਸਿੱਖ ਆ। ਬਾਦਲ ਦਲ ਵਾਲੇ ਸਿੱਖ ਉਹੀ ਜਿਹੜਾ ਦਿਮਾਗ 'ਚ ਕੀੜਾ ਵੜਿਆ ਹੋਇਆ ਵੀ ਅਸਲੀ ਸਿੱਖ ਤਾਂ ਬਾਦਲ ਦਲ ਵਾਲੇ ਨੇ, ਬਾਕੀ ਸਿੱਖਾਂ ਦੀ ਤਾਂ ਕੋਈ ਗੱਲ ਹੀ ਨਹੀਂ, ਉਹ ਕੋਈ ਸਿੱਖ ਥੋੜੀ ਹੈ। ਉਹ ਮੋਹਰ, ਉਹ ਸਰਟੀਫਿਕੇਟ ਲੱਗ ਜਾਂਦਾ। ਤੁਹਾਡੇ ਸਾਹਮਣੇ ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ, ਇੱਥੇ ਦਰਬਾਰ ਸਾਹਿਬ ਅਸੀਂ ਰਾਤ ਅੱਗੇ ਆਏ ਆ, ਰਾਤ ਵੀ ਉੱਥੇ ਮੈਂ ਜਿੰਨੇ ਸੇਵਾਦਾਰ ਜਾਂ ਹੋਰ ਸਾਡੇ ਜਿਹੜੇ ਨੌਜਵਾਨ ਮੁੰਡੇ ਆ, ਕਈਆਂ ਨੂੰ ਮੈਂ ਦੇਖ ਰਿਹਾ ਸੀ ਵੀ ਇਹਨਾਂ ਨੂੰ ਮੈਂ ਕਦੇ ਨਹੀਂ ਦੇਖਿਆ। ਪਿਛਲੇ 40 ਸਾਲ ਤੋਂ 50 ਸਾਲ ਤੋਂ ਅਸੀਂ ਪੰਥਕ ਸਫਾਂ 'ਚ ਵਿਚਰਦੇ ਹਾਂ। ਬੜੇ ਨੌਜਵਾਨਾਂ ਨੂੰ ਮਿਲੀਦਾ, ਗਿਲੀਦਾ, ਦੇਖੀਦਾ, ਤੋਰਾ ਫੇਰਾ ਸਾਰਾ ਕੁਝ ਕਰੀਦਾ। ਪਰ ਆ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਜਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਨਵੇਂ ਭਰਤੀ ਹੁੰਦੇ ਆ, ਕਿੱਥੋਂ ਟਪਕਦੇ ਨੇ, ਕਿੱਥੋਂ ਆਉਂਦੇ ਆ ਲੋਕ। ਕਦੇ ਕਿਸੇ ਪੰਥਕ ਸਰਗਰਮੀ 'ਚ, ਕਿਸੇ ਕੌਮ ਦੇ ਮਸਲੇ 'ਚ ਕਦੇ ਨਹੀਂ ਦੇਖਦੇ। ਇਹ ਕੌਣ ਨੇ? ਇਹ ਬਾਦਲ ਦਲ ਦੇ ਜਥੇਦਾਰਾਂ ਦੇ ਪੋਤੇ ਪੜੋਤੇ ਨੇ। ਉਹਨਾਂ ਲੰਬੜਦਾਰਾਂ ਦੇ, ਚੌਧਰੀਆਂ ਦੇ ਹੱਥ ਠੋਕੇ ਨੇ, ਉਹਨਾਂ ਲਈ ਕੰਮ ਕਰਦੇ ਆ। ਪਹਿਲਾਂ ਕਈ ਪੁੱਠੇ ਸਿੱਧੇ ਚੱਜ ਕੀਤੇ ਹੁੰਦੇ ਨੇ, ਫਿਰ ਪੁਲਿਸ ਤੋਂ ਬਚਾਉਣ ਦੇ ਲਈ ਇਹਨਾਂ ਨੂੰ ਵੱਡੇ ਲੀਡਰਾਂ ਦੀ ਗੱਡੀ ਚੜਾ ਦਿੰਦੇ ਆ, ਉਹਦੇ ਘਰਾਂ 'ਚ ਛੱਡ ਦਿੰਦੇ ਆ, ਤੇ ਫਿਰ ਅਖੀਰ ਕਹਿ ਦਿੰਦੇ ਆ ਜੀ ਦੇਖੋ ਜੀ ਇਹਨੇ ਤੁਹਾਡੇ ਇੰਨੇ ਟਾਈਮ ਭਾਂਡੇ ਮਾਂਜੇ ਆ, ਤੁਹਾਡੀ ਸੇਵਾ ਕੀਤੀ ਆ, ਇਹਨੂੰ ਕਿਤੇ ਐਡਜਸਟ ਕਰਾਓ। ਉਹਨਾਂ ਬੰਦਿਆਂ ਨੂੰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਂਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਹਨਾਂ ਨੂੰ ਨੌਕਰੀਆਂ ਦੇਣ ਦੇ ਨਾਲ, ਉਹਨਾਂ ਦੀ ਰੋਜੀ ਰੋਟੀ ਦਾ ਇੰਤਜ਼ਾਮ ਕਰਨ ਦੇ ਨਾਲ ਅਗਲਾ ਕੰਮ ਇਹ ਹੋ ਜਾਂਦਾ ਹੈਗਾ ਕਿ ਤੁਸੀਂ ਕਦੇ ਕਦਾਈ ਦਰਬਾਰ ਸਾਹਿਬ ਜਾਂ ਜਿੱਥੇ ਵੀ ਤੁਹਾਡੀ ਡਿਊਟੀ ਆ ਉਹ ਕਰਿਓ, ਅਦਰਵਾਈਜ਼ ਸਾਡੇ ਘਰਾਂ 'ਚ ਸੇਵਾ ਕਰੋ। ਬੜੇ ਰਫੜ ਪੈਂਦੇ ਆ ਇਹ ਜੇ। ਖੈਰ, ਜਦੋਂ ਤਾਂ ਬਾਦਲ ਦਲ ਨਾਲ ਬੀਜੇਪੀ ਦੀ ਸਾਂਝ ਸੀ, ਉਦੋਂ ਤਾਂ ਜੇ ਕੋਈ ਕਹਿੰਦਾ ਸੀ ਵੀ ਆਰਐਸਐਸ ਬੜੀ ਮਾੜੀ ਆ, ਇਹ ਡਾਂਗਾ ਚੱਕ ਲੈਂਦੇ ਸੀ। ਜਦੋਂ ਮੰਦਰਾਂ 'ਚ ਜਾ ਕੇ ਟੱਲੀਆਂ ਖੜਕਾ ਕੇ ਆਰਐਸਐਸ ਦਾ ਏਜੰਡਾ ਲਾਗੂ ਕਰਦੇ ਸੀ, ਉਦੋਂ ਤਾਂ ਉਹਦੇ ਦੁਆਲੇ ਹੋ ਜਾਂਦੇ ਸੀ। ਹੁਣ ਕਹਿੰਦੇ ਆ ਜੀ ਬੀਜੇਪੀ ਬੜੀ ਮਾੜੀ। ਜਿੱਦਣ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ, ਉਸ ਮੌਕੇ ਆਰਐਸਐਸ ਬੜੀ ਵਧੀਆ ਸੀ। ਸੁਦਰਸ਼ਨ ਦਾ ਜਿੱਦਣ ਬਿਆਨ ਆਇਆ ਸੀ, ਉਸ ਦਿਨ ਅਕਾਲ ਤਖਤ ਦੇ ਜਥੇਦਾਰ ਨੂੰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ, ਬਾਦਲ ਦਲ ਦੇ ਪ੍ਰਧਾਨ ਨੂੰ, ਸਾਰੇ ਆਪਦੇ ਲੁੱਗ ਲਾਣੇ ਨੂੰ ਲੈ ਕੇ ਕੋਈ ਵੱਡੀ ਗੱਲ ਕਰਨੀ ਚਾਹੀਦੀ ਸੀ ਕਿ ਸੁਦਰਸ਼ਨ ਤੇਰਾ ਮਤਲਬ ਕੀ ਹੈ ਸਾਡੇ ਧਰਮ ਦੇ ਮਾਮਲੇ 'ਚ ਬੋਲਣ ਦਾ। ਸੁਦਰਸ਼ਨ ਨਿਸ਼ਚਿਤ ਕਰੂਗਾ ਕਿ ਸਿੱਖ ਨਾਨਕਸ਼ਾਹੀ ਕੈਲੰਡਰ ਨੂੰ ਮੰਨਣਗੇ ਕਿ ਨਹੀਂ ਮੰਨਣਗੇ। ਉਹ ਇੱਥੇ ਸੋਸ਼ਲ ਮੀਡੀਆ ਤੇ ਮਾੜਾ ਜਿਹਾ ਸਰਚ ਮਾਰੋ, ਜਦ ਹੀ ਉਹ ਆ ਜਾਂਦੀ ਆ ਨਿਊਜ਼ ਕਟਿੰਗ ਜਿਹਦੇ ਵਿੱਚ ਸੁਦਰਸ਼ਨ ਨੇ ਕਿਹਾ ਸੀਗਾ ਵੀ ਇਹ ਕੈਲੰਡਰ ਲਾਗੂ ਨਹੀਂ ਰਹੇਗਾ, ਤੇ ਨਹੀਂ ਰਹਿਣ ਦਿੱਤਾ ਬਾਦਲ ਸਾਹਿਬ ਦੀ ਕਿਰਪਾ ਨਾਲ। ਆਰਐਸਐਸ ਦੇ ਏਜੰਡੇ ਨੂੰ ਲਾਗੂ ਕਰਨ ਵਾਲੇ ਬਾਦਲ ਦਲ ਨੇ ਸਿੱਖ ਕੌਮ ਦੀ ਵਿਲੱਖਣਤਾ ਦੀ, ਹਰ ਅੱਡਰੀਪਣ ਦੀ ਨਿਸ਼ਾਨੀ ਕਿਵੇਂ ਮਿਟਾਈ ਆਰਐਸਐਸ ਦੇ ਕਹਿਣ ਤੇ, ਉਹ ਕਿਹਤੋਂ ਲੁਕਿਆ ਹੋਇਆ। ਪੁਰੇਵਾਲ ਸਾਹਿਬ ਚੜ੍ਹਾਈ ਕਰ ਗਏ ਆ, ਉਹਨਾਂ ਨੂੰ ਜਿੰਨਾ ਮਾੜਾ ਚੰਗਾ ਬੋਲਿਆ ਗਿਆ ਆਰਐਸਐਸ ਦੇ ਏਜੰਟਾਂ ਵੱਲੋਂ, ਬਾਦਲ ਸੈਨਾ ਵੱਲੋਂ, ਉਹ ਕਿਹਨੂੰ ਭੁੱਲਿਆ। ਹੁਣ ਵੀ ਉਹਨਾਂ ਦੇ ਚਲਾਣੇ ਤੋਂ ਬਾਅਦ ਵੀ ਸੋਸ਼ਲ ਮੀਡੀਆ ਉੱਤੇ ਰੱਜ ਕੇ ਉਹਨਾਂ ਨੂੰ ਨਿੰਦਿਆ ਭੰਡਿਆ ਜਾ ਰਿਹਾ। ਕੀ ਕਸੂਰ ਆ ਉਹਨਾਂ ਦਾ? ਸਿਰਫ ਇਹ ਹੈ ਨਾ ਕਿ ਉਹਨਾਂ ਨੇ ਸਿੱਖਾਂ ਨੂੰ ਇਸ ਗੱਲ ਦਾ ਚੇਤਾ ਕਰਾਇਆ ਕਿ ਆਪਾਂ ਇੱਕ ਵੱਖਰੀ ਕੌਮ ਆ ਤੇ ਆਪਣਾ ਕੈਲੰਡਰ ਵੀ ਅੱਡਰਾ ਹੋਣਾ ਚਾਹੀਦਾ। ਪਤਾ ਨਹੀਂ ਕਿੱਥੋਂ ਤਰਕ ਲੱਭ ਕੇ ਲਿਆਉਂਦੇ ਆ, ਕਿੱਥੋਂ ਦਲੀਲਾਂ ਲੱਭ ਕੇ ਲਿਆਉਂਦੇ ਆ।
सिख कौम सिख धर्म एक गतिशील धर्म है। साडे च कोई खड़ोत नहीं आ गई हैगी, कोई रूढ़ीवादी धर्म नहीं हैगा भी जिथे खड़ गए तो खड़ गए। गुरु पातशाह तो बाद विच गुरु पंथ नूं, गुरु ग्रंथ नूं जदों गुरगद्दी मिल गई है, पंथ ने बड़े फैसले किए आ, गुरु ने बड़े फैसले किए आ, धर्म ने बड़े फैसले किए आ, ते अगे चले। ਜਿਹੜੇ ਅੱਜ ਆ ਭਕਾਈ ਮਾਰਦੇ ਆ ਕਿ ਜੀ ਜੇਕਰ ਨਾਨਕਸ਼ਾਹੀ ਕੈਲੰਡਰ ਦੀ ਲੋੜ ਹੁੰਦੀ ਤਾਂ ਗੁਰੂ ਸਾਹਿਬ ਵੀ ਬਣਾ ਕੇ ਦੇ ਜਾਂਦੇ। ਗੁਰੂ ਸਾਹਿਬ ਵੇਲੇ ਤਾਂ ਬਣਿਆ ਨਹੀਂ। ਫਿਰ ਗੁਰੂ ਸਾਹਿਬ ਵੇਲੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਰਾਜ ਭਾਗ ਵੀ ਨਹੀਂ ਸੀ ਬਣਿਆ। ਇਹ ਜੇ ਉਦੋਂ ਆਉਂਦੇ ਇਹਨਾਂ ਨੇ ਕਹਿਣਾ ਸੀ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਬਹੁਤ ਗਲਤ ਕਰ ਰਹੇ ਆ। ਜਦੋਂ ਗੁਰੂ ਸਾਹਿਬਾਨ ਨੇ ਨਹੀਂ ਰਾਜ ਬਣਾਇਆ, ਆਪਾਂ ਕਦੋਂ ਖਾਲਸਾ ਰਾਜ ਬਣਾਉਣਾ, ਆਪਾਂ ਕਦੋਂ ਰਾਜਧਾਨੀ ਬਣਾਉਣੀ। ਇਹ ਹੁੰਦੇ ਤਾਂ ਇਹਨਾਂ ਨੇ ਮਿਸਲਾਂ ਦਾ ਵੀ ਨਹੀਂ ਗਠਨ ਹੋਣ ਦੇਣਾ ਸੀ। ਮਿਸਲਾਂ ਬਣੀਆਂ ਗੁਰੂ ਸਾਹਿਬਾਨ ਨੇ ਤਾਂ ਬਣਾਈਆਂ ਨਹੀਂ ਸੀ, ਸਮੇਂ ਦੀ ਲੋੜ ਸੀ, ਸਮੇਂ ਦੀ ਲੋੜ ਦੇ ਵਿੱਚੋਂ ਮਿਸਲਾਂ ਦਾ ਗਠਨ ਹੋਇਆ। ਖਾਲਸੇ ਨੂੰ ਲੋੜ ਸੀ, ਬੁੱਢਾ ਦਲ ਤਰਨਾ ਦਲ ਬਣੇ। ਫਿਰ ਜਿਹੜੀਆਂ 6 ਰਿਆਸਤਾਂ ਬਣੀਆਂ, ਉਹ 6 ਰਿਆਸਤਾਂ ਇਹ ਕਦੇ ਨਾ ਬਣ ਦਿੰਦੇ। ਇਹਨਾਂ ਨੇ ਕਹਿਣਾ ਸੀ ਨਾ ਜੀ ਗੁਰੂ ਸਾਹਿਬ ਤਾਂ ਬਣਾਈਆਂ ਨਹੀਂ। ਜਿਹੜਾ ਆਪਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਰਾਜ ਭਾਗ ਭੋਗਿਆ, ਕਿਲੇ ਹਥਿਆਏ, ਲੜਾਈਆਂ ਜੰਗਾਂ ਯੁੱਧ ਕੀਤੇ, ਇਹਨਾਂ ਨੇ ਕੁਝ ਹੋਣ ਦੇਣਾ ਸੀ। ਆ ਜਿਹੜਾ ਗੋਰਿਆਂ ਖਿਲਾਫ ਲੜਦੇ ਰਹੇ, ਇਹਨਾਂ ਨੇ ਕਹਿਣਾ ਸੀ ਨਾ ਜੀ ਜੇ ਇਹ ਗੱਲਾਂ ਹੁੰਦੀਆਂ ਫਿਰ ਗੁਰੂ ਸਾਹਿਬ ਉੱਥੇ ਖੜੋ, ਬਸ ਉੱਥੇ ਖੜੇ ਰਹੋ, ਨਹੀਂ ਅੱਗੇ ਕੋਈ ਨਵੀਂ ਚੀਜ਼ ਦੀ ਲੋੜ ਹੀ ਨਹੀਂ। ਕਿੱਥੇ ਇਹਨਾਂ ਨੇ ਮਹੰਤਾਂ ਖਿਲਾਫ ਲੜ ਲੈਣਾ ਸੀ ਕੌਮ ਨੂੰ, ਕਿੱਥੇ ਇਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ ਚੱਲਣ ਦੇਣੀ ਸੀ, ਤੇ ਕਿੱਥੇ ਸ਼੍ਰੋਮਣੀ ਕਮੇਟੀ ਬਣ ਦੇਣੀ ਸੀ, ਕਿੱਥੇ ਇਹਨਾਂ ਨੇ ਸਿੱਖ ਰਹਿਤ ਮਰਿਆਦਾ ਬਣ ਦੇਣੀ ਸੀ। ਇਹਨਾਂ ਨੇ ਕਹਿਣਾ ਸੀ ਨਾ ਜੀ ਗੁਰੂ ਸਾਹਿਬ ਨੇ ਬਣਾ ਦੇਣੀ ਸੀ ਜੇ ਹੁੰਦੀ ਸੀ। 1947 ਤੱਕ ਤਾਂ ਇਹੋ ਜਿਹਾ ਦੀ ਚੱਲੀ ਨਹੀਂ ਕੋਈ। ਯਾਦ ਕਰੋ ਹਰ ਮੌਕੇ ਚੂੰ ਚੂੰ ਕਰਦੇ ਰਹੇ ਆ ਇਹੋ ਜਿਹੇ ਲੋਕ, ਇਹੋ ਜਿਹੇ ਫਿਤਰਤ ਵਾਲੇ। ਦਰਬਾਰ ਸਾਹਿਬ ਦੇ ਵਿੱਚ ਬਿਜਲੀ ਨਹੀਂ ਸੀ ਆਉਣ ਦਿੰਦੇ, ਕਹਿੰਦੇ ਇਲੈਕਟ੍ਰਿਸਿਟੀ ਨਹੀਂ ਲੱਗਣ ਦੇਣੀ, ਬਿਜਲੀ ਨਹੀਂ ਲੱਗਣ ਦੇਣੀ। ਤੇ ਜਿਹੜੇ ਇੱਥੇ ਹਿੰਦੂਤਵਾ ਦੇ ਮਹੰਤਾਂ ਨੇ ਮੂਰਤੀਆਂ ਪ੍ਰਕਰਮਾਂ 'ਚ ਰੱਖੀਆਂ ਸੀ, ਜਦੋਂ ਉਹ ਚਕਵਾਈਆਂ ਉਦੋਂ ਚੀਕਾਂ ਮਾਰਦੇ ਸੀ, ਕਹਿੰਦੇ ਮਾੜਾ ਮਾੜਾ ਹੋ ਗਿਆ, ਹਿੰਦੂ ਸਿੱਖ ਏਕਤਾ ਟੁੱਟ ਗਈ। ਹਰ ਉਹ ਕੰਮ ਜਿਹੜਾ ਸਿੱਖੀ ਦੀ ਚੜ੍ਹਦੀ ਕਲਾ ਵਾਲਾ ਹੋਵੇ ਉਹਦਾ ਵਿਰੋਧ ਕਰਨਾ, ਹਰ ਉਹ ਕੰਮ ਜਿਹੜਾ ਸਿੱਖਾਂ ਦੀਆਂ ਜੜ੍ਹਾਂ ਵੱਢੇ, ਸਿੱਖੀ ਦੀਆਂ ਜੜ੍ਹਾਂ ਵੱਢੇ, ਉਹਦੀ ਹਮਾਇਤ ਕਰਨੀ ਆ। ਆਹ ਇਹਨਾਂ ਦਾ ਚੱਜ ਰਿਹਾ। ਅੱਜ ਇਹੀ ਟੋਲਾ RSS ਦਾ ਏਜੰਟ ਬਣ ਕੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਈ ਬੈਠਾ। ਜੇ ਪੁਰੇਵਾਲ ਵਾਲਾ ਕੈਲੰਡਰ ਗਲਤ ਸੀ, ਮਾੜਾ ਸੀ, ਤਾਂ 2003 ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਬਡੂੰਗਰ ਸਾਹਿਬ ਨੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਬਦੰਤੀ ਸਾਹਿਬ ਨੇ, ਤੇ ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਦਮਦਮਾ ਸਾਹਿਬ 'ਚ ਲਾਗੂ ਕਿਉਂ ਕੀਤਾ ਸੀ। ਜੇਕਰ ਪੁਰੇਵਾਲ ਨੇ, ਬਦੰਤੀ ਸਾਹਿਬ ਨੇ, ਬਾਦਲ ਸਾਹਿਬ ਨੇ, ਬਡੂੰਗਰ ਸਾਹਿਬ ਨੇ ਗਲਤ ਕੰਮ ਕੀਤਾ ਤਾਂ ਇਹਨਾਂ ਨੂੰ ਤਨਖਾਹ ਲੱਗਣੀ ਚਾਹੀਦੀ ਹੈ, 500 ਛੇਕਣੇ ਚਾਹੀਦੇ ਆ। ਬਹੁਤ ਮਾੜਾ ਕੀਤਾ ਫਿਰ ਉਹਦੇ ਛੇਕਦੇ। ਪਰ RSS ਨੇ ਜਦੋਂ ਇਹਨਾਂ ਨੂੰ ਡਿਊਟੀ ਲਾਈ, ਹੌਲੀ ਹੌਲੀ ਮਾਹੌਲ ਸਿਰਜਿਆ, ਤੇ ਉਸ ਮਾਹੌਲ ਦੇ ਕਰਕੇ 5-7 ਸਾਲਾਂ ਬਾਅਦ ਉਸ ਕੈਲੰਡਰ ਦਾ ਭੋਗ ਪਾਤਾ। ਤੇ ਜਿੰਨੀ ਗਾਲ, ਜਿੰਨਾ ਮਾੜਾ ਪੁਰੇਵਾਲ ਨੂੰ ਬੋਲਿਆ ਗਿਆ, ਇਹ ਚਾਹੁੰਦੇ ਆ ਕਿ ਸਿੱਖੀ ਦੀ ਚੜ੍ਹਦੀ ਕਲਾ ਦੀ ਕੋਈ ਸੋਚੇ ਨਾ। ਜਿਹੜਾ ਵੀ ਬੰਦਾ ਸਿੱਖੀ ਦੀ ਗੱਲ ਕਰੂ, ਪੰਥ ਦੀ ਗੱਲ ਕਰੂ, ਉਹਨੂੰ ਭੰਡੋ, ਨਿੰਦੋ, ਉਹਦੇ ਖਿਲਾਫ ਨੈਰੇਟਿਵ ਸਿਰਜੋ। RSS ਅਤੇ ਹਿੰਦੂਤਵਾ ਦੀ ਬੋਲੀ, ਹਿੰਦੂ ਰਾਸ਼ਟਰ ਵਾਲੀ ਬੋਲੀ, ਹਕੂਮਤ ਦੀ ਬੋਲੀ, ਸਟੇਟ ਦਾ ਨੈਰੇਟਿਵ ਇਹ ਲੋਕ ਸਿਰਜਦੇ ਆ। ਸਿੱਖਾਂ ਦੀ ਵਿਲੱਖਣਤਾ ਦੀ ਹਰ ਗੱਲ ਨੂੰ ਖਤਮ ਕਰਦੇ। ਅਜੇ ਕਹਿੰਦੇ ਜੀ RSS ਮਾੜੀ ਆ, ਭਾਜਪਾ ਮਾੜੀ। ਤੁਹਾਨੂੰ ਹੁਣ ਚੇਤਾ ਹੈ ਇੱਥੇ ਨੌਜਵਾਨ ਸਰਗਰਮ ਹੋਏ ਨੇ। ਅਮਰਤਪਾਲ ਸਿੰਘ ਆਇਆ ਦੁਬਈ ਤੋਂ, ਇਦੋਂ ਪਹਿਲਾਂ ਹੋਰ ਵੀ ਕਈ ਨੌਜਵਾਨ ਸਰਗਰਮ ਹੋਏ, ਹੁੰਦੇ ਰਹਿਣੇ ਚਾਹੀਦੇ ਆ। ਕੌਮ ਦੇ ਲਈ ਤਾਜ਼ੀ ਜਿਹੜੀ ਆ ਹਵਾ ਉਹ ਆਉਂਦੀ ਰਹਿਣੀ ਚਾਹੀਦੀ ਹੈ। ਇਹਨਾਂ ਨੂੰ ਬੜਾ ਔਖਾ ਅੱਜ ਮੰਜੀ ਸਾਹਿਬ ਦੀ ਸਟੇਜ ਤੋਂ ਕਿਹਾ ਗਿਆ ਕਿ ਜੀ ਤੱਤੀਆਂ ਗੱਲਾਂ ਕਰਦੇ। ਹੱਕ ਸੱਚ ਦੀ ਗੱਲ, ਸਿੱਖੀ ਦੀ ਚੜ੍ਹਦੀ ਕਲਾ ਵਾਲੀ ਗੱਲ, ਉਹਦੇ ਖਿਲਾਫ ਨੈਰੇਟਿਵ ਸਿਰਜਣਾ ਹੁੰਦਾ, ਉਹਦੇ ਖਿਲਾਫ ਮਾਹੌਲ ਬਣਾਉਣਾ ਹੁੰਦਾ। ਇਹਨਾਂ ਨੇ ਤੱਤੀਆਂ ਗੱਲਾਂ ਕਰਦੇ। ਫਿਰ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਠੰਡੀ ਗੱਲ ਕਿਸੇ ਨੇ ਕੀਤੀ ਹੋਈ ਨਹੀਂ ਭਾਈ। ਇਹ ਤਾਂ ਸਿੱਖੀ ਬੜੀ ਮਾੜੀ ਹੋ ਗਈ ਫਿਰ ਤੁਹਾਡੇ ਹਿਸਾਬ ਨਾਲ। ਆ ਜਿਹੜੀਆਂ ਜੰਗਾਂ ਨੇ ਗੁਰੂ ਪਾਤਸ਼ਾਹ ਦੀਆਂ,
ਉਹਨਾਂ ਤੇ ਤਾਂ ਤੁਸੀਂ ਚਲੋ ਕਿੰਤੂ ਪ੍ਰੰਤੂ ਨਹੀਂ ਕਰ ਸਕੋਗੇ ਕਿਉਂਕਿ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲਣ ਦਾ ਤੁਹਾਨੂੰ ਪਤਾ ਹੈ। ਪਰ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜਾਂ ਜਦੋਂ ਮੱਸੇ ਰੰਗੜ ਦਾ ਗਾਟਾ ਲਾਇਆ ਉਹ ਤਾਂ ਫਿਰ ਬੜਾ ਮਾੜਾ ਕੰਮ ਹੋ ਗਿਆ, ਤੱਤੀਆਂ ਗੱਲਾਂ ਕਰ ਗਏ ਉਹ ਤਾਂ। ਪੰਥ ਦੀ ਚੜ੍ਹਦੀ ਕਲਾ ਦੇ ਖਿਲਾਫ ਬੋਲਣਾ ਹੀ ਬੋਲਣਾ। ਇਹਨਾਂ ਨੂੰ ਕੋਈ ਬੰਦਾ, ਕੋਈ ਘਟਨਾਕ੍ਰਮ, ਕੋਈ ਵਰਤਾਰਾ ਦਿਖੇ ਸਹੀ ਜਿਹਦੇ 'ਚ ਸਿੱਖੀ ਦੀ ਸ਼ਾਨ ਬਣਦੀ ਦਿਖੇ, ਉਹਦੇ ਖਿਲਾਫ ਇਹਨਾਂ ਨੇ ਮੋਰਚਾ ਲਾਉਣਾ ਹੀ ਲਾਉਣਾ। ਇਸ ਵੇਲੇ ਸਿੱਖ ਸਫਾਂ ਦੇ ਵਿੱਚ ਇੱਕ ਭਾਰੀ ਖੜੋਤ ਆਈ ਹੋਈ ਸੀ। ਚੱਲ ਰਿਹਾ ਸੀ ਕੰਮ, 5-10 ਹਜ਼ਾਰ ਨੌਜਵਾਨ ਆ, ਉਹੀ ਕੋਈ ਸਰਸੇ ਵਾਲੇ ਡੇਰੇ ਦਾ ਮਸਲਾ ਹੋ ਜੇ ਉੱਥੇ ਐਕਟਿਵ ਹੁੰਦਾ, ਉਹੀ ਬਰਗਾੜੀ ਮੋਰਚੇ ਮੌਕੇ ਐਕਟਿਵ ਹੁੰਦਾ, ਉਹੀ ਸੂਰਤ ਸਿੰਘ ਦੇ ਸੰਘਰਸ਼ ਵਿੱਚ, ਉਹੀ ਗੁਰਬਖਸ਼ ਸਿੰਘ ਦੇ ਸੰਘਰਸ਼ ਵਿੱਚ ਉਹੀ ਨੌਜਵਾਨ ਹੁੰਦਾ ਜਿਹੜਾ ਕਿਸੇ ਫਿਲਮ ਦਾ, ਕਿਸੇ ਮਾੜੀ ਕਿਤਾਬ ਦਾ ਮਸਲਾ ਆ ਜਾਵੇ। ਉਹ ਜਿਹੜਾ 5-10 ਹਜ਼ਾਰ ਨੌਜਵਾਨ ਆ, ਉਹਨੂੰ ਇਸ ਵੇਲੇ ਕੋਈ ਜਥੇਬੰਦੀ, ਕੋਈ ਆਗੂ ਜਿਹੜਾ ਸੀ ਉਹ ਲੱਭਦੇ ਫਿਰਦੇ ਸੀ। ਨਹੀਂ ਤਸੱਲੀ ਨੌਜਵਾਨਾਂ ਦੀ ਹੋ ਰਹੀ ਅੱਜ ਦੇ ਆਗੂਆਂ ਤੋਂ, ਅੱਜ ਦੀਆਂ ਜਥੇਬੰਦੀਆਂ ਤੋਂ। ਬੇਸ਼ੱਕ ਅਸੀਂ ਇਹ ਗੱਲ ਜਾਣਦੇ ਹਾਂ ਕਿ ਜਿਸ ਮਾਹੌਲ ਦੇ ਵਿੱਚ ਇਹ ਨੌਜਵਾਨੀ ਅੱਜ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾ ਰਹੀ ਹੈ, ਇਹ ਸਿਰਜਣ ਵਾਲੇ ਉਹੀ ਆਗੂ ਨੇ, ਉਹੀ ਜਥੇਬੰਦੀਆਂ ਨੇ ਜਿਨ੍ਹਾਂ ਤੋਂ ਇਹਨਾਂ ਦੀ ਤਸੱਲੀ ਨਹੀਂ ਹੋ ਰਹੀ। ਪਰ ਜੇਕਰ ਪਹਿਲਾਂ ਵਾਲੀਆਂ ਜਥੇਬੰਦੀਆਂ ਤੇ ਆਗੂ ਸਮੇਂ ਦੇ ਹਾਣੀ ਨਹੀਂ ਰਹਿ ਸਕੇ, ਅੱਜ ਦੀ ਨੌਜਵਾਨੀ ਦੇ ਹਾਣ ਦੇ ਨਹੀਂ ਹੋ ਸਕੇ, ਤਾਂ ਇਹਨਾਂ ਨੌਜਵਾਨਾਂ ਨੂੰ ਆਪਾਂ ਕਿਹੜੇ ਮੂੰਹ ਨਾਲ ਕਹੀਏ ਗਲਤ ਆ। ਇਹਨਾਂ ਨੌਜਵਾਨਾਂ ਨੇ ਤਾਂ ਕੌਮ ਦੇ, ਪੰਥ ਦੇ ਮੈਦਾਨ ਦੇ ਵਿੱਚ ਆ ਕੇ ਆਪਦੀ ਡਿਊਟੀ, ਜ਼ਿੰਮੇਵਾਰੀ ਨਿਭਾਉਣੀ ਹੋਈ। ਅੱਜ 1984 ਨਹੀਂ ਹੈ, ਪਰ ਅੱਜ 1997 ਵੀ ਨਹੀਂ ਹੈ, ਅੱਜ 2022 ਹੈ। ਅੱਜ ਦੇ ਮਾਹੌਲ ਵਿੱਚ, ਅੱਜ ਦੇ ਹਾਲਾਤ ਵਿੱਚ ਜੇਕਰ ਸਿੱਖ ਨੌਜਵਾਨ ਇਕਮੁੱਠ ਹੋ ਕੇ ਜਾਂ ਕਿਸੇ ਝੰਡੇ ਹੇਠ ਕੋਈ ਗੱਲ ਨੂੰ ਅੱਗੇ ਤੋਰਦੇ ਆ, ਤੇ ਜੇਕਰ ਕੁਝ ਚੰਗਾ ਬਾਪੂ ਤਾਂ ਉਹਨਾਂ ਦੀ ਬੱਲੇ ਬੱਲੇ ਹੋ ਜੂ, ਤੇ ਜੇਕਰ ਸਟੇਟ ਨੇ ਉਹਨਾਂ ਦੇ ਨਾਲ ਕੁਝ ਵਾਧਾ ਘਾਟਾ ਕੀਤਾ ਤਾਂ ਉਹ ਭੁਗਤਣਗੇ। ਅੱਜ ਜਦੋਂ ਆਲੇ ਦੁਆਲੇ ਇੱਥੇ 100 ਘਟਨਾਵਾਂ ਵਾਪਰਦੀਆਂ, ਇੱਥੇ ਅੰਮ੍ਰਿਤਸਰ ਦੇ ਵਿੱਚ ਹੀ ਸਾਡੇ, ਮੈਂ ਰਾਣੀਕਾ ਬਾਗ ਰਹਿਣਾ ਤੇ ਨਾਲ ਰਣਜੀਤ ਐਵਨਿਊ, ਇੱਥੇ ਇੱਕ ਪੁਲਿਸੀਏ ਦੇ ਗੱਡੀ ਦੇ ਹੇਠਾਂ IED ਬੰਬ ਮਿਲਿਆ ਪਿਛਲੇ ਮਹੀਨੇ, ਹੋਰ ਬੜਾ ਕੁਝ ਵਾਪਰਿਆ, ਬੜੇ ਗ੍ਰਿਫਤਾਰੀਆਂ ਹੋਈਆਂ। ਜਦੋਂ ਮੇਰਾ ਉਸ ਘਟਨਾ ਨਾਲ ਕੋਈ ਮਤਲਬ ਲਿੰਕ ਨਹੀਂ, ਮਿਲਦਾ ਕਿਸੇ ਨੇ ਨਹੀਂ ਨਾ ਕੁਝ ਕਿਹਾ। ਇਵੇਂ ਭਾਈ ਜਿਹੜਾ ਨੌਜਵਾਨਾਂ ਦਾ ਸਮੂਹ ਇਸ ਵੇਲੇ ਸਰਗਰਮ ਹੋਇਆ, ਜੇਕਰ ਕੋਈ ਉਹਨਾਂ ਦੀ ਗੜਬੜ ਹੋਊਗੀ ਤਾਂ ਉਹ ਆਪੇ ਦੇਖ ਲੈਣਗੇ, ਆਪੇ ਉਹ ਆਪਦਾ ਇਲਾਜ ਕਰ ਲੈਣਗੇ, ਪਰ ਵਿਆਹ ਜੋਗੇ ਕੇ ਤੇ ਅੜਾਟ ਭੋਗੇ ਕੇ। ਉਹ ਨੌਜਵਾਨ ਆਪਦੇ ਪੰਥ ਦੀ, ਆਪਦੀ ਕੌਮ ਦੀ ਸੇਵਾ ਲਈ ਸਰਗਰਮ ਕਾਹਦੇ ਹੋਏ, ਰੌਲਾ ਹੀ ਪਾ ਕੇ ਬਹਿ ਗਏ ਜੀ, ਕਹਿੰਦੇ ਬੜਾ ਮਾੜਾ ਹੋ ਗਿਆ ਜੀ, ਤੱਤੀਆਂ ਗੱਲਾਂ ਕਰਦੇ। ਹੁਣ ਠੰਡੀਆਂ ਗੱਲਾਂ ਵਾਲੇ ਕਿੱਥੋਂ ਲਿਆਈਏ? ਠੰਡੀਆਂ ਗੱਲਾਂ ਕਰਨ ਵਾਲਿਆਂ ਨੇ ਜਿਹੜਾ ਲੱਲਰ ਲਾਇਆ ਉਹ ਦੇਖੀ ਜਾਂਦੇ ਆ। 1997 ਤੋਂ ਬਾਅਦ ਬੜੇ ਲੋਕਾਂ ਨੇ ਇਹ ਭਕਾਈ ਮਾਰੀ ਕਿ ਜੀ ਖਾੜਕੂਆਂ ਨੇ ਤਾਂ ਚਲੋ ਜੋ ਕਰਨਾ ਸੀ ਕਰਤਾ, ਪਰ ਹੁਣ ਬਾਦਲ ਸਾਹਿਬ ਲਿਆਂਦੇ ਆ ਉਰੇ, ਹੁਣ ਕੁਛ ਕੌਮ ਦਾ ਬਣੋ। ਆਹ ਬਣਿਆ ਕੌਮ ਦਾ ਅੱਜ, ਕਿ ਸਿੱਖੀ ਦੀ ਗੱਲ ਕਰਨ ਵਾਲਿਆਂ ਨੂੰ, ਪੰਥ ਦੀ ਗੱਲ ਕਰਨ ਵਾਲਿਆਂ ਨੂੰ ਕਹਿੰਦੇ ਜੀ ਇਹ ਤਾਂ ਬੜੇ ਮਾੜੇ ਆ, ਤੱਤੀਆਂ ਗੱਲਾਂ ਕਰਦੇ ਆ ਕਾਂਗਰਸ ਦੇ ਏਜੰਟ। ਇਹਨਾਂ ਨੂੰ 1997 ਚ ਇਸ ਕਰਕੇ ਥੋੜੀ ਸੱਦਾ ਦਿੱਤੀ ਸੀ ਕਿ ਸਿੱਖਾਂ ਦਾ ਹਿੰਦੂਕਰਨ ਕਰਿਓ, ਸਿੱਖੀ ਦਾ ਬਾਹਮਣੀਕਰਨ ਕਰਿਓ, RSS ਦਾ ਏਜੰਡਾ ਲਾਗੂ ਕਰਿਓ। ਇਹਨਾਂ ਨੂੰ ਸੱਤਾ ਇਸ ਕਰਕੇ ਦਿੱਤੀ ਸੀ ਕਿ ਤੁਸੀਂ ਉਹ ਮਾਹੌਲ ਸਿਰਜਣਾ ਜਿਹਦੇ ਵਿੱਚ ਖਾਲਸਾ ਜੀ ਕੇ ਬੋਲ ਬਾਲੇ ਹੋ ਸਕਣ। ਹੋਰ ਕੁਝ ਨਾ ਕਰਦੇ, ਆਲ ਇੰਡੀਆ ਗੁਰਦੁਆਰਾ ਐਕਟ ਮੰਗ ਲੈਂਦੇ, ਕਹਿ ਦਿੰਦੇ ਉਹਨਾਂ ਨੂੰ ਕਿ ਸਾਨੂੰ ਕੋਈ ਵੀ ਵਜ਼ਾਰਤ ਨਹੀਂ ਚਾਹੀਦੀ, ਕੋਈ ਅਹੁਦਾ ਨਹੀਂ ਚਾਹੀਦਾ। BJP ਵਾਲਿਓ, ਕਾਂਗਰਸ ਨੇ ਤਾਂ ਸਾਨੂੰ ਨਹੀਂ ਕੁਝ ਦੇਣਾ, ਤੁਸੀਂ ਸਾਡਾ ਆਲ ਇੰਡੀਆ ਗੁਰਦੁਆਰਾ ਐਕਟ ਬਣਾ ਦਿਓ। ਅੱਜ ਆ ਪਿੱਟਣਾ ਨਾ ਪੈਂਦਾ ਕਿ ਜੀ ਹਰਿਆਣੇ ਵਾਲੇ ਵੱਖਰੀ ਕਮੇਟੀ ਲੈ ਗਏ। ਪਰ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਸਾਰੇ ਕੰਮ ਕਰਨੇ, ਨੋਟ ਛਾਪਣੇ ਤੇ ਮਾੜੇ ਤੋਂ ਮਾੜੇ ਫੈਸਲੇ ਕਰਨੇ। ਦਰਬਾਰ ਸਾਹਿਬ ਦੇ ਅੰਦਰ ਹਰ 6 ਜੂਨ ਨੂੰ ਜਿਨ੍ਹਾਂ ਸਿੱਖਾਂ ਦਾ ਕਟਾਪਾ ਹੁੰਦਾ ਉਹ ਕੌਣ ਨੇ? ਉਹ ਉਹੀ ਪੰਥ ਦਰਦੀ ਨੇ ਜਿਹੜੇ ਕੌਮ ਦੀ ਲੜਾਈ ਲੜਦੇ। ਤੇ ਜਿਹੜੇ ਅੰਦਰ ਡਾਂਗਾ ਫੇਰਦੇ ਆ ਉਹ ਦਰਬਾਰ ਸਾਹਿਬ ਦੀ ਪ੍ਰਕਰਮਾਂ ਤੋਂ ਬਾਹਰ ਨਹੀਂ ਆਉਂਦੇ ਹੈਗੇ, ਚਾਹੇ ਉੱਥੇ ਲక్ష్ਮੀ ਕਾਂਤਾ ਚਾਵਲਾ 6 ਜੂਨ ਵਾਲੇ ਦਿਨ ਲੱਡੂ ਵੰਡ ਕੇ ਭੰਗੜੇ ਪਾਈ ਜਾਵੇ, ਅੰਦਰ ਸਿੱਖਾਂ ਦੀਆਂ ਪੱਗਾਂ ਲਾਉਂਦੇ। ਜੇਕਰ ਇਸ ਵੇਲੇ ਸਾਰੇ ਸੰਸਾਰ ਦੇ ਵਿੱਚ ਨਵੇਂ ਮਾਹੌਲ ਦੇ ਵਿੱਚ ਨਵੇਂ ਚਿਹਰੇ ਉੱਭਰ ਰਹੇ ਨੇ, ਨਵੀਆਂ ਜਥੇਬੰਦੀਆਂ ਉੱਭਰ ਰਹੀਆਂ ਨੇ, ਉਹਨਾਂ ਨਾਲ ਸਹਿਮਤ ਹੋਣਾ ਜਾਂ ਨਹੀਂ ਸਹਿਮਤ ਹੋਣਾ ਉਹ ਹਰੇਕ ਸਿੱਖ ਦੀ ਆਪਦੀ ਮਰਜ਼ੀ। ਸਾਥ ਦੇਣਾ ਜਾਂ ਨਹੀਂ ਦੇਣਾ ਇਹ ਉਹ
ਉਹ ਜੇ ਉਹਨਾਂ 'ਚ ਲੱਤਾਂ 'ਚ ਜਾਨ ਹੋਊ, ਜੇ ਉਹ ਲੈਣ ਜੋਗੇ ਹੋਣਗੇ ਲੈ ਜਾਣਗੇ, ਆਪਦੇ ਕਰਮਾਂ ਨਾਲ ਲੈ ਜਾਣਗੇ। ਪਰ ਜਿਹੜੀਆਂ ਸਥਾਪਿਤ ਧਿਰਾਂ, ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਜਾਂ ਹੋਰ, ਇਹਨਾਂ ਨੂੰ ਨਹੀਂ ਇਹ ਚੀਜ਼ਾਂ ਸ਼ੋਭਦੀਆਂ। ਇਹਨਾਂ ਨੂੰ ਸੋਚਣਾ ਚਾਹੀਦਾ। ਇੱਕ ਪਾਸੇ ਤਾਂ ਅੱਜ ਭਾਰਤ ਸਰਕਾਰ ਨੇ ਜਦੋਂ ਦੇਖ ਲਿਆ ਕਿ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦੀ ਚੜ੍ਹਦੀ ਕਲਾ ਹੋ ਰਹੀ ਆ, ਖਾਸ ਤੌਰ ਤੇ ਜੋ ਕੈਨੇਡਾ 'ਚ ਖਾਲਿਸਤਾਨ ਵਾਲੀ ਰਾਇਸ਼ੁਮਾਰੀ ਹੋਈ ਹੈ, ਰੈਫਰੈਂਡਮ ਹੋਇਆ, ਉਹਦੇ ਉੱਤੇ ਬੜਾ ਭਾਰਤ ਦੇ ਵਿੱਚ ਕੂਟਨੀਤਿਕ ਚੈਨਲਾਂ ਦੇ ਉੱਤੇ ਹੁਣ ਕੈਨੇਡੀਅਨ ਅਧਿਕਾਰੀਆਂ ਕੋਲ ਇਹ ਜਿਹੜਾ ਦਬਾਅ ਬਣਾਇਆ ਗਿਆ ਕਿ ਇਹ ਜੋ ਕੁਝ ਵਾਪਰ ਰਿਹਾ ਇਹ ਬੜਾ ਮਾੜਾ ਜੀ, ਇਹਨੂੰ ਰੋਕਿਆ ਜਾਵੇ। ਐਡਵਾਈਜ਼ਰੀ ਵੀ ਜਾਰੀ ਕਰਤੀ ਆ ਵੀ ਜਿਹੜੇ ਵਿਦਿਆਰਥੀ ਇੱਥੋਂ ਜਾਂਦੇ ਆ ਉਹ ਉੱਥੇ ਕੈਨੇਡਾ ਦੇ ਵਿੱਚ ਜੋ ਕੁਝ ਹੋ ਰਿਹਾ, ਕਹਿੰਦੇ ਜੀ ਭਾਰਤ ਵਿਰੋਧੀ ਜੋ ਗਤੀਵਿਧੀਆਂ ਹੋ ਰਹੀਆਂ ਉਹਨਾਂ 'ਚ ਜੇ ਕੋਈ ਸ਼ਾਮਲ ਹੋਇਆ ਤਾਂ ਕਾਰਵਾਈ ਕਰਾਂਗੇ। ਬੜਾ ਕੁਝ ਐਡਵਾਈਜ਼ਰੀ ਦੇ ਵਿੱਚ ਕਿਹਾ ਗਿਆ। ਇੱਕ ਪਾਸੇ ਕੈਨੇਡਾ ਵਰਗੇ ਮੁਲਕਾਂ 'ਚ ਤੇ ਹੋਰਨਾਂ ਥਾਵਾਂ ਦੇ ਉੱਤੇ ਭਾਰਤੀ ਹਕੂਮਤ ਡਰਾਉਣ ਲੱਗੀ ਹੋਈ ਆ ਸਿੱਖ ਨੌਜਵਾਨਾਂ ਨੂੰ ਕਿ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਨਾ ਕਰੇ। ਦੂਜੇ ਪਾਸੇ ਇੱਥੇ ਲਾਗੇ ਜੀ ਤੱਤੀਆਂ ਗੱਲਾਂ ਕਰਦੇ। ਆਮ ਕੋਈ ਹੋਰ ਛੋਟੇ ਖਿਆਲਾਂ ਵਾਲਾ ਬੰਦਾ ਛੋਟੀ ਥਾਂ ਤੋਂ ਗੱਲ ਕਰੇ ਘੱਟ ਬੁਰਾ ਲੱਗਦਾ, ਪਰ ਅੱਜ ਮੰਜੀ ਸਾਹਿਬ ਤੋਂ ਇਹ ਗੱਲਾਂ ਹੋਣਗੀਆਂ। ਇੱਥੋਂ ਤਾਂ ਮੱਤ ਦਿੱਤੀ ਜਾਂਦੀ ਆ ਕਿ ਪੰਥ ਲਈ, ਕੌਮ ਲਈ ਲੜਨ ਮਰਨ ਲਈ ਤਿਆਰ ਰਹੋ। ਦਰਬਾਰ ਸਾਹਿਬ ਦੇ ਬਾਰੇ ਇਹ ਗੱਲ ਆਪਾਂ ਹਜ਼ਾਰਾਂ ਵਾਰ ਪੜ੍ਹੀ ਸੁਣੀ ਕਿ ਜੀ ਉੱਥੇ ਕਿਹਾ ਜਾਂਦਾ ਹੈ ਕਿ ਜਿਹੜੀਆਂ ਸਿੱਲਾਂ ਨੇ ਨਾ, ਪੱਥਰ ਲੱਗਿਆ ਹੋਇਆ, ਕਹਿੰਦਾ ਉੱਤੇ ਬੋਚ ਕੇ ਕਦਮ ਰੱਖੋ, ਕਿਉਂਕਿ ਇੱਕ ਇੱਕ ਸਿੱਲ ਹੇਠਾਂ ਹਜ਼ਾਰਾਂ ਸ਼ਹੀਦ ਸਿੰਘਾਂ ਦੇ ਸੀਸ ਲੱਗੇ ਹੋਏ, ਧਰਮ ਹੇਤ ਸੀਸ ਵਾਰਨ ਵਾਲਿਆਂ ਦੇ ਸੀਸ ਲੱਗੇ ਹੋਏ। ਦਰਬਾਰ ਸਾਹਿਬ ਸਾਨੂੰ ਪੰਥ, ਕੌਮ ਲਈ, ਧਰਮ ਲਈ, ਅਣਖ ਲਈ ਮਰਨਾ ਮਾਰਨਾ ਸਿਖਾਉਂਦਾ। ਮਰਾ ਤਾਂ ਹਰ ਕੇ ਦਵਾਰ, ਇਹ ਤਾਂ ਮਾਰਗ ਪੈਰ ਧਰੀਜੇ ਦਾ ਪਾਠ। ਤੇ ਇੱਥੇ ਕਹਿੰਦੇ ਜੀ ਤੱਤੀਆਂ ਗੱਲਾਂ ਕਰਦੇ। ਸੋ ਜਿਹੜਾ ਮਾਹੌਲ ਇਸ ਵੇਲੇ ਬਣਾਇਆ ਗਿਆ ਉਹਦੇ ਵਿੱਚ ਨਵੀਂ ਜਿਹੜੀ ਅੰਗੜਾਈ ਸਮਾਂ ਲੈ ਰਿਹਾ, ਨਵੀਂ ਲੀਡਰਸ਼ਿਪ ਉੱਭਰੇਗੀ। 1920 ਦੇ ਨੇੜੇ ਤੇੜੇ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ, ਸਿੰਘ ਸਭਾ ਲਹਿਰ ਤੋਂ ਬਾਅਦ ਵਿੱਚ ਉਸ ਮੌਕੇ ਖੂਨ ਖਰਾਬਾ ਵੀ ਹੋਇਆ। ਨਨਕਾਣਾ ਸਾਹਿਬ ਦਾ ਸਾਕਾ ਜਾਂ ਜਦੋਂ ਪੰਜਾ ਸਾਹਿਬ ਦਾ ਸਾਕਾ ਵਾਪਰਿਆ ਜਾਂ ਇੱਥੇ ਬੀਟੀ ਦੀਆਂ ਡਾਂਗਾਂ ਗੁਰੂ ਕੇ ਬਾਗ 'ਚ ਵੱਜੀਆਂ, ਸਭ ਕੁਝ ਹੋਇਆ। ਪਰ ਉਹਦੇ ਵਿੱਚੋਂ ਸਾਡੇ ਬਜ਼ੁਰਗਾਂ ਨੇ ਸਿੱਖ ਕੌਮ ਦੇ ਲਈ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਬਹੁਤ ਕੁਝ ਵੱਡਾ ਕੌਮ ਦੀ ਝੋਲੀ ਪਾਇਆ। ਸ਼੍ਰੋਮਣੀ ਕਮੇਟੀ ਬਣੀ, ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਜਿਹੜੀ ਆ ਉਹ ਬੁਲੰਦ ਹੋਈ। ਪਰ 100 ਸਾਲ ਦੇ ਅੰਦਰ ਅੰਦਰ ਉਹਦਾ ਭੋਗ ਪੈਂਦਾ ਦਿਖ ਰਹੇ ਆ। ਗੁਰਦੁਆਰਾ ਸੁਧਾਰ ਲਹਿਰ ਦੀਆਂ ਸਾਰੀਆਂ ਜਿਹੜੀਆਂ ਪ੍ਰਾਪਤੀਆਂ ਸੀ ਉਹ ਬਾਦਲ ਪਰਿਵਾਰ ਕਰਕੇ ਸਿਫਰ ਹੋ ਗਏ। ਸੋ ਜਿਹੜਾ ਕਰੋੜਾਂ ਰੁਪਈਆ ਪਹਿਲਾਂ ਇਹਨਾਂ ਨੇ ਪੰਥ ਦਾ, ਗੁਰੂ ਦੀ ਗੋਲਕ ਦਾ ਨੁਕਸਾਨਿਆ, ਉਵੇਂ ਹੁਣ ਫੇਰ ਕਹਿਤਾ ਹੈਗਾ ਕਿ ਜੀ ਰਿਵਿਊ ਪਟੀਸ਼ਨ ਪਾਵਾਂਗੇ। ਚਾਹੀਦਾ ਤਾਂ ਇਹ ਸੀ ਕਿ ਹਰਿਆਣੇ ਦੇ, ਦਿੱਲੀ ਦੇ, ਹੋਰਨਾਂ ਸਾਰੇ ਭਾਰਤ ਦੇ ਜਿਹੜੇ ਨੁਮਾਇੰਦੇ ਸਿੱਖ ਆ ਉਹਨਾਂ ਦੀ ਇਕੱਤਰਤਾ ਕਰਕੇ ਕਹਿੰਦੇ ਕਿ ਪੈਸਾ ਜਿਹੜਾ ਹੈਗਾ ਉਹ ਹੋਰ ਅਸੀਂ ਇਹੋ ਜਿਹਾ ਕੰਮਾਂ ਤੇ ਨਹੀਂ, ਅਸੀਂ ਹੁਣ ਆਲ ਇੰਡੀਆ ਗੁਰਦੁਆਰਾ ਐਕਟ ਲਈ ਸੰਘਰਸ਼ ਕਰਾਂਗੇ। ਚਾਹੀਦਾ ਤਾਂ ਇਹ ਹੈਗਾ ਕਿ ਕਹਿਣ ਕਿ ਜਦੋਂ ਸਾਡੀ ਇਸ ਮੁਲਕ ਦੇ ਵਿੱਚ ਆਇਡੈਂਟੀਟੀ ਦੇ ਉੱਤੇ, ਹੋਂਦ ਹਸਤੀ ਦੇ ਉੱਤੇ, ਸਾਡੇ ਫਲਸਫੇ ਦੇ ਉੱਤੇ ਇੰਨਾ ਭਾਰੀ ਖਤਰਾ ਚੁੱਕਿਆ, ਸਾਡੇ ਕੋਲੇ ਖਾਲਿਸਤਾਨ ਤੋਂ ਬਗੈਰ ਕੋਈ ਰਾਹ ਨਹੀਂ। ਪਰ ਇਹਨਾਂ ਦੀਆਂ ਲੱਤਾਂ 'ਚ ਜਾਨ ਨਹੀਂ, ਇਹ ਨਹੀਂ ਕਹਿ ਸਕਦੇ ਤਾਂ ਖਾਲਿਸਤਾਨ ਦਾ ਨਾਂ ਲੈਣ ਸਾਰੀ ਚੀਕਾਂ ਮਾਰਦੇ, ਤੱਤੀਆਂ ਗੱਲਾਂ ਕਹਿੰਦੇ ਆ। ਇਸ ਕਰਕੇ ਅਸੀਂ ਤਾਂ ਇਹੀ ਸੁਝਾਅ ਦੇ ਸਕਦੇ ਹਾਂ ਕਿ ਭਾਈ ਜੇ ਲੜਨਾ ਹੀ ਆ ਤਾਂ ਫਿਰ ਆਲ ਇੰਡੀਆ ਗੁਰਦੁਆਰਾ ਐਕਟ ਲਈ ਲੜ ਲਓ, ਅਜੇ ਵੀ ਕੋਈ ਸ਼ਰਮ ਕਰ ਲਓ। ਪਰ ਲੱਗਦਾ ਨਹੀਂ ਕਿ ਕੋਈ ਚੱਜ ਹੱਲ ਦੀ ਇਹ ਗੱਲ ਕਰਨਗੇ। ਸੱਚੇ ਪਾਤਸ਼ਾਹ ਇਹਨਾਂ ਨੂੰ ਸਮੱਤ ਬਖਸ਼ਣ। ਸਿੱਖ ਨੌਜਵਾਨਾਂ ਦੇ ਅੰਦਰ ਜੋ ਨਵੀਂ ਚੇਤਨਾ ਆ ਰਹੀ ਆ ਉਹਨੂੰ ਜੀ ਆਇਆਂ ਕਹਿੰਦੇ ਹੋਏ ਫਤਿਹ ਅਰਜ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।